ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੀ ਸੰਗਤ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਜੀ ਦਾ, ਬਾਬਾ ਦੀਪ ਸਿੰਘ ਜੀ ਦਾ ਸੰਗਤ ਰੂਪੀ ਪਰਿਵਾਰ ਇਕੱਤਰਿਤ ਹੋਇਆ। ਸਾਰੇ ਪਰਿਵਾਰਕ ਮੈਂਬਰਾਂ ਨੂੰ ਮੈਂ ਅੱਜ ਦੀ ਪਰਿਵਾਰਕ ਮੀਟਿੰਗ ਵਿੱਚ ਜੀ ਆਇਆਂ ਆਖਦਾ। ਸਿਰ ਝੁਕਾ ਕੇ ਰੋਜ਼ਾਨਾ ਦੀ ਤਰ੍ਹਾਂ ਕਹਿ ਦਿਓ, ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ। ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਜਵਾਬ ਜੀਆਂ ਨੇ ਤਰਸ ਦਾ ਖਾਤਾ ਖੋਲ ਕੇ ਸਾਨੂੰ ਸਾਰਿਆਂ ਨੂੰ ਆਪਣੀ ਗੋਦ ਦੇ ਵਿੱਚ ਬਿਠਾਇਆ। ਅੱਜ ਦੀ ਗੱਲ ਦੀ ਮੈਂ ਸ਼ੁਰੂਆਤ ਕਰਾਂ। ਇੱਕ ਵਾਰੀ ਪਿਆਰ ਨਾਲ ਆਖੋ, ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇੱਕ ਸਮਝਦਾਰ ਵਿਅਕਤੀ ਉਹ ਹੀ ਹੈ ਜਿਹੜਾ ਦੂਜਿਆਂ ਨੂੰ ਵੇਖ ਕੇ ਉਹਨਾਂ ਦੀਆਂ ਵਿਸ਼ੇਸ਼ਤਾਵਾਂ ਤੋਂ, ਉਹਨਾਂ ਦੇ ਗੁਣਾਂ ਤੋਂ ਕੁਝ ਨਾ ਕੁਝ ਸਿੱਖੀ ਜਾਂਦਾ ਹੈ। ਫਿਰ ਸੁਣ ਲਓ, ਇੱਕ ਸਮਝਦਾਰ ਵਿਅਕਤੀ ਉਹ ਹੀ ਹੈ ਜਿਹੜਾ ਦੂਜਿਆਂ ਦੇ ਗੁਣਾਂ ਵੱਲ ਵੇਖ ਕੇ, ਵਿਸ਼ੇਸ਼ਤਾਵਾਂ ਵੱਲ ਵੇਖ ਕੇ ਕੁਝ ਸਿੱਖਦਾ ਹੈ। ਉਹਨਾਂ ਨਾਲ ਤੁਲਨਾ ਵੀ ਨਹੀਂ ਕਰਦਾ ਤੇ ਦੂਜਿਆਂ ਨਾਲ ਈਰਖਾ ਵੀ ਨਹੀਂ ਕਰਦਾ। ਮੈਂ ਦੋ ਗੱਲਾਂ ਬੋਲੀਆਂ ਨੇ, ਇਹ ਧਿਆਨ ਨਾਲ ਸੁਣਿਓ। ਸਮਝਦਾਰ ਵਿਅਕਤੀ ਉਹ ਹੀ ਹੈ ਜਿਹੜਾ ਦੂਜਿਆਂ ਦੇ ਗੁਣਾਂ ਵੱਲ ਵੇਖ ਕੇ, ਦੂਜਿਆਂ ਦੀਆਂ ਵਿਸ਼ੇਸ਼ਤਾਵਾਂ ਵੱਲ ਵੇਖ ਕੇ ਸਿੱਖਦਾ ਹੈ। ਦੂਜਿਆਂ ਨਾਲ ਤੁਲਨਾ ਵੀ ਨਹੀਂ ਕਰਦਾ ਤੇ ਦੂਜਿਆਂ ਨਾਲ ਈਰਖਾ ਵੀ ਨਹੀਂ ਕਰਦਾ। ਅਸੀਂ ਕਈ ਵਾਰੀ ਕਰਦੇ ਕੀ ਆ, ਕੋਈ ਗੁਣਾਂ ਦੇ ਵਿੱਚ ਸਾਨੂੰ ਅੱਗੇ ਵੱਧਦਾ ਮਿਲਦਾ ਹੈ ਨਾ, ਅਸੀਂ ਉਹਦੇ ਵੱਲ ਵੇਖ ਕੇ ਈਰਖਾ ਕਰਨ ਲੱਗ ਪੈਂਦੇ ਹਾਂ। ਅਸੀਂ ਕਈ ਵਾਰੀ ਉਹਦੇ ਨਾਲ ਤੁਲਨਾ ਵੀ ਕਰਨ ਲੱਗ ਪੈਂਦੇ ਹਾਂ। ਈਰਖਾ ਕਰਨੀ ਵੀ ਮਾੜੀ, ਤੁਲਨਾ ਕਰਨੀ ਵੀ ਮਾੜੀ। ਤੁਲਨਾ ਕਿਵੇਂ ਕਰਦੇ ਆ? ਮੇਰੇ ਕੋਲ ਇਹ ਹੈ, ਉਹਦੇ ਕੋਲ ਉਹ ਚੀਜ਼ ਹੈ। ਮੇਰੇ ਕੋਲ ਆਹ 2 ਲੱਖ ਵਾਲੀ ਗੱਡੀ, ਉਹਦੇ ਕੋਲ 20 ਲੱਖ ਵਾਲੀ ਗੱਡੀ। ਇਦਾਂ ਤੁਲਨਾ ਕਰਦੇ। ਤੁਲਨਾ ਜਦੋਂ ਕਰਦੇ ਤਾਂ ਵੀ ਮਨ ਕਲਪਦਾ ਤੇ ਕਈ ਵਾਰੀ ਈਰਖਾ ਕਰਨ ਲੱਗ ਪੈਂਦੇ ਆ। ਉਹਦੇ ਕੋਲ ਇਹ ਚੀਜ਼ ਕਿਉਂ ਆਈ, ਅੰਦਰ ਸਾੜਾ। ਇਹ ਦੋਵੇਂ ਚੀਜ਼ਾਂ ਮਾੜੀਆਂ ਨੇ। ਇਹ ਮੇਰੀ ਬੇਨਤੀ ਹੈ, ਜੋ ਦੂਸਰਾ ਹੈ ਉਹ ਤੁਸੀਂ ਨਹੀਂ, ਜੋ ਤੁਸੀਂ ਹੋ ਉਹ ਦੂਜਾ ਨਹੀਂ। ਹਰੇਕ ਦੇ ਆਪਣੇ ਆਪਣੇ ਗੁਣ ਨੇ, ਹਰੇਕ ਦੀਆਂ ਆਪਣੀਆਂ ਆਪਣੀਆਂ ਵਿਸ਼ੇਸ਼ਤਾਵਾਂ ਨੇ। ਜੋ ਮੈਂ ਕਰ ਸਕਦਾ ਇਹ ਨਹੀਂ ਕਰ ਸਕਦਾ, ਇਹ ਕਰ ਸਕਦਾ ਮੈਂ ਨਹੀਂ ਕਰ ਸਕਦਾ। ਤੁਸੀਂ ਜੋ ਕਰ ਸਕਦੇ ਤੁਹਾਡਾ ਗੁਆਂਢੀ ਨਹੀਂ ਕਰ ਸਕਦਾ, ਜੋ ਗੁਆਂਢੀ ਕਰ ਸਕਦਾ ਤੁਸੀਂ ਨਹੀਂ ਕਰ ਸਕਦੇ। ਹਰੇਕ ਦੇ ਆਪਣੇ ਆਪਣੇ ਗੁਣ ਨੇ। ਗੁਣਾਂ ਤੋਂ ਸਿੱਖੋ ਜ਼ਰੂਰ, ਪਰ ਪਿਆਰਿਓ ਤੁਲਨਾ ਵੀ ਨਾ ਕਰੋ ਤੇ ਇੱਕ ਦੂਜੇ ਨਾਲ ਈਰਖਾ ਵੀ ਨਾ ਕਮਾਓ। ਆਖੋ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਵੀ ਨਾ ਬੜੀ ਕੰਮ ਆਏਗੀ। ਇਹ ਜਿੰਨੇ ਪਰਿਵਾਰਕ ਮੈਂਬਰ ਤੁਸੀਂ ਰੋਜ਼ ਇਕੱਤਰਿਤ ਹੁੰਦੇ ਹੋ ਨਾ, ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ, ਇਹ ਸਾਰੇ ਸੁਣਿਓ ਔਰ ਸੁਣਨ ਤੋਂ ਬਾਅਦ ਇਹ ਗੱਲਾਂ ਅਗਾਂਹ ਸ਼ੇਅਰ ਕਰਿਓ। ਔਰ ਮੈਂ ਵਿੱਚੇ ਬੇਨਤੀ ਕਰਦਾ ਜਾਵਾਂ, ਜਿਨ੍ਹਾਂ ਨੇ ਅਜੇ ਤੱਕ ਇਹ YouTube ਦਾ, Facebook ਦਾ ਲਿੰਕ ਨਹੀਂ ਸ਼ੇਅਰ ਕੀਤਾ, ਕਰ ਦਿਓ। 15 20 40 ਮੈਂਬਰਾਂ ਨੂੰ ਇਹ ਲਿੰਕ ਸ਼ੇਅਰ ਕਰੋ ਔਰ ਉਹਨਾਂ ਨੂੰ ਵੀ ਕਹੋ ਅਗਾਂਹ ਇਹ ਲਿੰਕ ਸ਼ੇਅਰ ਕਰਨ ਬਾਰੇ, ਤਾਂ ਜੋ ਅੱਗੇ ਦੇ ਅੱਗੇ ਸੰਗਤਾਂ ਹੋਰ ਜੁੜਨ। ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ, ਗੁਆਂਢੀਆਂ ਨੂੰ, ਮਿੱਤਰਾਂ ਦੋਸਤਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਇਹ ਮੈਸੇਜ ਦਿੱਤਾ ਹੈ ਕਿ ਨਹੀਂ ਦਿੱਤਾ ਸਮਾਗਮ ਦੇ ਬਾਰੇ, ਕਿ 3 ਤੋਂ 4 ਰੋਜ਼ ਸਮਾਗਮ ਹੁੰਦਾ, ਕੀਰਤਨ ਹੁੰਦਾ, ਜੁੜੋ। ਤੇ ਜੇ ਮੈਸੇਜ ਦਿੱਤਾ ਉਹਨਾਂ ਕੋਲੋਂ ਫਿਰ 1-2 ਦਿਨਾਂ ਬਾਅਦ ਪੁੱਛਿਆ ਕਰੋ, ਵੀਰ ਜੀ ਨੇ ਕੀ ਸੁਣਾਇਆ ਸੀ? ਤੂੰ ਐਵੇਂ ਤੇ ਨਹੀਂ ਕਹੀ ਜਾ ਰਿਹਾ ਕਿ ਤੂੰ ਸੁਣਦਾ, ਉਹਨਾਂ ਨੇ ਕੀ ਦੱਸਿਆ ਸੀ? ਮੇਰੀ ਬੇਨਤੀ ਹੈ, ਇਹ ਜ਼ਰੂਰ ਉਦਮ ਕਰੋ, ਜੋੜੋ ਸਭ ਨੂੰ। ਔਰ ਸਾਡਾ YouTube ਚੈਨਲ ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ, ਇਹਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਇੰਸਟਾਗ੍ਰਾਮ ਤੇ, ਫੇਸਬੁੱਕ ਤੇ ਵੀ, ਟਵਿੱਟਰ ਤੇ ਵੀ ਸਾਡਾ ਨਾਮ ਭਰ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ। ਅਗਲੀ ਗੱਲ ਇਹ ਵੀ ਧਿਆਨ ਨਾਲ ਸੁਣਿਓ, ਲਾਈਫ ਦੇ ਵਿੱਚ ਬੜੀ ਕੰਮ ਆਏਗੀ। ਪਹਿਲੀ ਗੱਲ ਮੈਂ ਕੀਤੀ, ਇੱਕ ਸਮਝਦਾਰ ਵਿਅਕਤੀ ਉਹ ਹੀ ਹੈ ਜੋ ਪਿਆਰਿਓ ਦੂਜਿਆਂ ਦੇ ਗੁਣਾਂ ਤੋਂ, ਦੂਜਿਆਂ ਦੀਆਂ ਵਿਸ਼ੇਸ਼ਤਾਵਾਂ ਤੋਂ ਸਿੱਖਦਾ ਹੈ। ਉਹਨਾਂ ਨਾਲ ਤੁਲਨਾ ਨਹੀਂ ਕਰਦਾ ਤੇ ਦੂਜਿਆਂ ਨਾਲ ਈਰਖਾ ਵੀ ਨਹੀਂ ਕਮਾਉਂਦਾ। ਆਖੋ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ। ਅਗਲੀ ਗੱਲ ਵੀ ਬੜੀ ਪਿਆਰੀ ਹੈ, ਵੀ ਧਿਆਨ ਨਾਲ ਸੁਣਿਓ। ਮਿਜਾਜ ਐਵੇਂ ਹੀ ਚੜਚੜਾ ਨਾ ਕਰੋ। ਕਈ ਵੇਖੋ ਲੋਕ ਐਵੇਂ ਚੜਚੜੇ, ਚਿੜ ਜੀ ਮਚੀ ਹੁੰਦੀ ਹੈ, ਚੜਚੜਾ ਸੁਭਾਅ ਹੁੰਦਾ ਹੈ। ਕਹਿੰਦੇ ਮਿਜਾਜ ਐਵੇਂ ਹੀ ਚੜਚੜਾ ਨਾ ਕਰੋ। ਕੋਈ ਜੇ ਗੱਲ ਛੋਟੀ ਕਰੇ
ਤੇ ਆਪਣਾ ਦਿਲ ਵੱਡਾ ਕਰੋ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਮਜਾਜ ਐਵੇਂ ਹੀ ਚਿੜਚਿੜਾ ਨਾ ਕਰੋ। ਜੇ ਕੋਈ ਗੱਲ ਛੋਟੀ ਕਰੇ ਤੇ ਤੁਸੀਂ ਆਪਣਾ ਦਿਲ ਵੱਡਾ ਕਰ ਲਓ। ਛੋਟੀਆਂ ਗੱਲਾਂ ਸੁਣ ਕੇ ਤੁਸੀਂ ਉਹੋ ਹੀ ਢੰਗ ਨਾਲ, ਛੋਟੇ ਢੰਗ ਨਾਲ ਜੇ ਜਵਾਬ ਤੁਸੀਂ ਦਿਓਗੇ ਤੇ ਪਿਆਰਿਓ, ਉਹਦੇ ਵਿੱਚ ਤੇ ਤੁਹਾਡੇ ਵਿੱਚ ਫਰਕ ਕੀ ਰਹਿ ਗਿਆ? ਸੰਗਤ ਕਰਨ ਵਾਲੇ ਵਿੱਚ ਤੇ ਨਾ ਸੰਗਤ ਕਰਨ ਵਾਲੇ ਵਿੱਚ ਫਰਕ ਕੀ ਰਹਿ ਗਿਆ? ਜਿਹੜੇ ਗੁਰੂ ਰਾਮਦਾਸ, ਬਾਬਾ ਦੀਪ ਸਿੰਘ ਜੀ ਦੇ ਤੁਸੀਂ ਪਰਿਵਾਰਕ ਮੈਂਬਰ ਰੋਜ਼ ਜੁੜਦੇ ਹੋ, ਉਹਨਾਂ ਵਿੱਚ ਤੇ ਫਿਰ ਦੂਜਿਆਂ ਵਿੱਚ ਫਰਕ ਕੀ ਰਹਿ ਗਿਆ? ਜੇ ਕੋਈ ਗੱਲ ਛੋਟੀ ਕਰਦਾ ਹੈ ਨਾ, ਤੁਸੀਂ ਆਪਣਾ ਦਿਲ ਵੱਡਾ ਰੱਖੋ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਔਰ ਤੁਹਾਨੂੰ ਪਤਾ, ਇਹ ਮੈਂ ਜਿੰਨੀਆਂ ਗੱਲਾਂ ਕਰਦਾ ਪਰਿਵਾਰਕ ਤੌਰ ਤੇ ਕਰਦਾ। ਇਹ ਆਪਣੇ ਪਰਿਵਾਰ ਵਿੱਚ ਇਹੋ ਜਿਹਾ ਸਿਸਟਮ ਜ਼ਰੂਰ ਬਣਾਓ। ਕਈ ਤਰ੍ਹਾਂ ਦੀਆਂ ਲੜਾਈਆਂ ਬਚ ਜਾਣਗੀਆਂ, ਕਈ ਤਰ੍ਹਾਂ ਦੇ ਹੋਣ ਵਾਲੇ ਕਲੇਸ਼ ਟਲ ਜਾਣਗੇ ਜਦੋਂ ਇਦਾਂ ਦਾ ਸੁਭਾਅ ਰੱਖੋਗੇ। ਮਜਾਜ ਐਵੇਂ ਹੀ ਚਿੜਚਿੜਾ ਨਾ ਕਰੋ। ਜੇ ਗੱਲ ਕੋਈ ਛੋਟੀ ਕਰੇ ਤੇ ਤੁਸੀਂ ਆਪਣਾ ਦਿਲ ਵੱਡਾ ਰੱਖੋ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਵੀ ਇਹ ਸੱਚਾਈ ਹੈ। ਸੱਚਾਈ, ਬੁਰਾਈ ਜਿਹੋ ਜੀ ਵੀ ਹੋਵੇ, ਜਿਹੋ ਜਿਹਾ ਮਰਜ਼ੀ ਔਗਣ ਹੈ ਬੰਦੇ ਦੇ ਅੰਦਰ, ਜਿਹੋ ਜੀ ਮਰਜ਼ੀ ਬੁਰਾਈ ਹੈ, ਕੋਈ ਵੀ ਬੁਰਾਈ ਹੈ, ਤੁਹਾਡੇ ਪਰਿਵਾਰਕ ਮੈਂਬਰ ਵਿੱਚ, ਤੁਹਾਡੇ ਵਿੱਚ, ਕਿਤੇ ਵੀ ਬੁਰਾਈ ਜਿਹੋ ਜੀ ਵੀ ਹੋਵੇ, ਉਹਦਾ ਅੰਤਮ ਸੰਸਕਾਰ ਚੰਗਿਆਈ ਹੀ ਕਰਦੀ ਹੈ। ਸੱਚਾਈ ਹੈ, ਬੁਰਾਈ ਜਿਹੋ ਜੀ ਵੀ ਹੋਵੇ, ਬੁਰਾਈ ਦਾ ਅੰਤਮ ਸੰਸਕਾਰ ਚੰਗਿਆਈ ਹੀ ਕਰੇਗੀ। ਚੰਗਿਆਈ, ਚੰਗਿਆਈਆਂ ਆਪਣੇ ਅੰਦਰ ਵਧਾਈ ਚੱਲੋ, ਗੁਣ ਆਪਣੇ ਅੰਦਰ ਵਧਾਈ ਚੱਲੋ। ਜਿਉਂ-ਜਿਉਂ ਗੁਣ ਵਧਣਗੇ, ਤਿਉਂ-ਤਿਉਂ ਬੁਰਾਈਆਂ ਦਾ ਅੰਤਮ ਸੰਸਕਾਰ ਹੁੰਦਾ ਜਾਏਗਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜਿਹੜਾ ਕੋਈ ਵੱਡਾ ਬੰਦਾ ਹੋਵੇ ਨਾ, ਥੋੜਾ ਜਿਹਾ ਨਾਮ ਉਹਦਾ ਹੋ ਜੇ, ਕਈ ਵਾਰੀ ਬਾਡੀਗਾਰਡ ਰੱਖਦਾ, ਅੰਗ ਰੱਖਿਅਕ ਰੱਖਦਾ, ਤੇ ਜਿਹੜੇ ਨਾਮ ਜਪਣ ਵਾਲੇ, ਕਰਨੀ ਵਾਲੇ ਗੁਰਸਿੱਖ ਨੇ ਨਾ, ਉਹਨਾਂ ਨੇ ਆਪਣੀਆਂ ਚੰਗਿਆਈਆਂ, ਆਪਣੇ ਗੁਣਾਂ ਨੂੰ ਹੀ ਆਪਣਾ ਬਾਡੀਗਾਰਡ ਬਣਾਇਆ ਹੁੰਦਾ ਹੈ। ਕਿਸੇ ਵੀ ਤਰ੍ਹਾਂ ਦੀ ਬੁਰਾਈ ਉਹਨਾਂ ਦੇ ਅੰਦਰ ਆ ਹੀ ਨਹੀਂ ਸਕਦੀ। ਤੇ ਉਹ ਗੁਣਾਂ ਦੇ ਖਜ਼ਾਨੇ ਦਾ ਸਦਕਾ ਹੁੰਦਾ ਕੀ ਹੈ ਪਿਆਰਿਓ? ਜੇ ਕੋਈ ਬਾਹਰੀ ਤੌਰ ਤੇ ਵੀ ਉਹਨਾਂ ਦੇ ਉੱਤੇ ਹਮਲਾ ਕਰਨ ਆਉਂਦਾ ਹੈ ਨਾ, ਉਹਨਾਂ ਦੀ ਵੀ ਪਿੱਠ ਲਾਉਣ ਵਾਸਤੇ ਆਉਂਦਾ ਹੈ, ਉਹ ਗੁਣਾਂ ਦਾ ਸਦਕਾ ਖੰਡੇ ਵਾਲਾ ਬਾਬਾ ਅੱਗੇ ਵਿੱਚ ਖੜ ਜਾਂਦਾ ਹੈ। ਬਈ ਜਿੰਨੀ ਮਰਜ਼ੀ ਤੁਸੀਂ ਪਿੱਠ ਲਾਉਣ ਦੀ ਕੋਸ਼ਿਸ਼ ਕਰੀ ਚੱਲੋ, ਜਿੰਨੀਆਂ ਮਰਜ਼ੀ ਬਾਹਾਂ ਆ ਜਾਣ, ਬਾਬਾ ਉਹਨਾਂ ਨੂੰ ਤੇ ਵਿਖਾਈ ਨਹੀਂ ਦਿੰਦਾ, ਪਰ ਜਿਹਦੇ ਨਾਲ ਵਰਤਦਾ ਉਹਨੂੰ ਪਤਾ ਲੱਗ ਜਾਂਦਾ ਹੈ ਇਹ ਮੈਨੂੰ ਡੇਗਣ ਵਾਸਤੇ ਆਏ ਸੀ, ਪਰ ਡੇਗ ਤਾਂ ਕਰਕੇ ਨਹੀਂ ਸਕੇ ਕਿਉਂਕਿ ਵੱਡੇ ਸਮਰੱਥ ਬਾਪੂ ਦਾ ਹੱਥ ਮੇਰੇ ਸਿਰ ਦੇ ਉੱਤੇ ਹੈ। ਆਖੋ ਵਾਹਿਗੁਰੂ ਜੀ। ਤੇ ਵੱਡੇ ਸਮਰੱਥ ਬਾਪੂ ਦਾ ਹੱਥ ਸਿਰ ਤੇ ਆਉਂਦਾ ਪਤਾ ਕਿਵੇਂ? ਜਦੋਂ ਬੰਦਾ ਕੀਰਤਨ ਨਾਲ ਜੁੜਦਾ ਹੈ, ਜਦੋਂ ਬੰਦਾ ਸੰਗਤ ਕਰਦਾ ਹੈ, ਜਦੋਂ ਬੰਦਾ ਆਪਣੇ ਅੰਦਰ ਗੁਣ ਵਧਾਈ ਜਾਂਦਾ ਹੈ, ਜਦੋਂ ਬੰਦਾ ਅੰਮ੍ਰਿਤ ਵੇਲੇ ਨਾਲ ਜੁੜਦਾ ਹੈ, ਜਦੋਂ ਬੰਦਾ ਸਿਮਰਨ ਨਾਲ ਜੁੜਦਾ ਹੈ, ਸੇਵਾ ਨਾਲ ਜੁੜਦਾ ਹੈ, ਜਦੋਂ ਅੰਦਰੋਂ ਨਿਸ਼ਕਾਮ ਹੋ ਜਾਂਦਾ ਨਾ, ਅੰਦਰੋਂ। ਮੈਂ ਕਈ ਵਾਰੀ ਇਹ ਚੀਜ਼ ਕਹਿਣਾ, ਅਸੀਂ ਹੁਣ ਕੀਰਤਨ ਕਰਨ ਜਿੱਥੇ ਜਾਂਦੇ ਅਸੀਂ ਮਾਇਆ ਨਹੀਂ ਲੈਂਦੇ। ਇਹਦਾ ਮਤਲਬ ਇਹ ਨਹੀਂ ਕਿ ਅਸੀਂ ਨਿਸ਼ਕਾਮ ਹੋ ਗਏ, ਮਾਇਆ ਨਹੀਂ ਲੈ ਰਿਹਾ, ਚੰਗੀ ਗੱਲ ਹੈ। ਜੋ ਭਾਵੇਂ ਤੈਨੂੰ ਕੋਈ 1 ਰੁਪਈਆ ਦੇ ਰਿਹਾ, ਲੱਖ ਦੇ ਰਿਹਾ, ਤੂੰ ਸੇਵਾ 'ਚ ਲਾ ਰਿਹਾ, ਚੰਗੀ ਗੱਲ, ਕੋਈ ਗਲਤ ਗੱਲ ਨਹੀਂ। ਪਰ ਅਸਲੀਅਤ ਦੇ ਵਿੱਚ ਨਿਸ਼ਕਾਮਤਾ ਪਤਾ ਕੀ ਹੈ? ਤੇਰੇ ਅੰਦਰ ਵਾਹ-ਵਾਹ ਦੀ ਵੀ ਭੁੱਖ ਨਾ ਹੋਵੇ ਕਿ ਮੈਂ ਸੇਵਾ ਕਰ ਰਿਹਾ ਹਾਂ, ਲੋਕਾਂ ਤੱਕ ਮੈਸੇਜ ਪਹੁੰਚਾਉਣਾ ਉਹ ਵੱਖਰੀ ਗੱਲ ਹੈ, ਪਰ ਇਸ ਕਰਕੇ ਮੈਸੇਜ ਪਹੁੰਚਾਇਆ ਜਾਵੇ ਕਿ ਲੋਕ ਮੇਰੀ ਤਾਰੀਫ ਕਰਨ, ਫਿਰ ਤੂੰ ਨਿਸ਼ਕਾਮੀ ਕਾਹਦਾ ਰਹਿ ਗਿਆ ਭਾਈ? ਹਾਂਜੀ, ਤੇਰੇ ਅੰਦਰ ਤੇ ਕਾਮਨਾ ਆ ਗਈ। ਇਹ ਮੇਰੀ ਬੇਨਤੀ, ਜਦੋਂ ਕੋਈ ਨਿਸ਼ਕਾਮਤਾ ਦੇ ਨਾਲ ਅੰਦਰੋਂ ਨਿਸ਼ਕਾਮੀ ਬਣ ਕੇ ਸੇਵਾ ਕਰਦਾ ਨਾ, ਕਿਸੇ ਤਰ੍ਹਾਂ ਦੀ ਕਾਮਨਾ ਨਹੀਂ ਰਹਿ ਜਾਂਦੀ। ਕਾਮਨਾ ਬਸ ਇਹੋ ਹੀ ਹੈ, ਬਾਬਾ ਮੈਂ ਤੇਰੇ ਗੁਣ ਗਾਏ ਆ, ਬਸ ਤੂੰ ਕਿਰਪਾ ਦਾ ਖਾਤਾ ਖੋਲ, ਬਖਸ਼ਿਸ਼ ਦਾ ਖਾਤਾ ਖੋਲ, ਅੰਦਰੋਂ ਮੈਨੂੰ ਆਪਣਾ ਬਣਾ ਲੈ। ਇਸ ਤੋਂ ਇਲਾਵਾ ਦੂਜੀ ਕਾਮਨਾ ਨਾ ਹੋਵੇ, ਫਿਰ ਪਰਮੇਸ਼ਰ ਸਾਈਂ ਬਾਡੀਗਾਰਡ ਬਣ ਜਾਂਦੇ ਨੇ, ਅੰਗ ਰੱਖਿਅਕ ਬਣ ਜਾਂਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ। ਮੈਂ ਜਿਹੜੀ ਗੱਲ ਆਖੀ, ਬੁਰਾਈ ਜਿਹੋ ਜੀ ਮਰਜ਼ੀ ਹੋਵੇ, ਪਰ ਪਿਆਰਿਓ ਉਸ ਬੁਰਾਈ ਦਾ ਅੰਤਮ ਸੰਸਕਾਰ ਕਰੇਗੀ ਚੰਗਿਆਈ। ਚੰਗਿਆਈ ਨੇ ਕਰਨਾ ਅੰਤਮ ਸੰਸਕਾਰ। ਇਸ ਕਰਕੇ ਆਪਣੇ ਅੰਦਰ ਚੰਗਿਆਈਆਂ ਵਧਾਓ। ਇਹ ਨਹੀਂ ਕਿ ਦੂਜਾ ਕੀ ਕਰਦਾ, ਦੂਜਾ ਤੇ ਮਹਾਂਪੁਰਸ਼ਾਂ ਨਾਲ ਰਹਿ ਕੇ ਵੀ ਨਹੀਂ ਬਦਲਿਆ, ਉਹ ਨਾ ਬਦਲੇ ਬਈ, ਉਹਦੇ ਕਰਮ ਉਹਦੇ ਨਾਲ, ਤੂੰ ਤੇ ਬਦਲ। ਤੂੰ ਉਹਦੇ ਕਰਕੇ ਆਪਣਾ ਜੀਵਨ ਕਿਉਂ ਖਰਾਬ ਕਰਨ ਲੱਗਿਆ ਹੋਇਆ?
ਚਿੱਚੜ ਵਰਗਾ ਸੁਭਾਅ ਨਾ ਬਣਾਈਏ। ਮੱਝ ਦੇ ਥਣਾ ਦੇ ਕੋਲ ਰਹਿ ਕੇ ਦੁੱਧ ਨਹੀਂ ਪੀ ਸਕਦਾ, ਲਹੂ ਪੀਂਦਾ। ਗੁਣ ਲਓ, ਗੁਣ ਜਿੱਥੋਂ ਗੁਣ ਮਿਲਣ ਇਕੱਠੇ ਕਰੀ ਚੱਲੋ। ਬੁਰਾਈਆਂ ਵੱਲ ਨਾ ਵੇਖੋ, ਔਗਣਾ ਵੱਲ ਨਾ ਵੇਖੋ, ਫਲਾਣਾ ਕੀ ਕਰਦਾ ਹੈ, ਉਹਦੇ ਗੁਣ ਵੇਖੋ। ਹਾਂ ਬਈ ਉਹਦੇ ਅੰਦਰ ਆ ਵੀ ਗੁਣ, ਬਸ ਆ ਕੈਪਚਰ ਕਰਨਾ ਮੈਂ। ਔਗਣ ਕਿਹਦੇ ਅੰਦਰ ਔਗਣ ਨਹੀਂ, ਕਿਹਦੇ ਅੰਦਰ ਬੁਰਾਈ ਨਹੀਂ ਹੈ, ਕਿਹੜਾ ਗਲਤੀਆਂ ਨਹੀਂ ਕਰਦਾ। ਜਿਹੜਾ ਮਰਜ਼ੀ ਹੈ ਗਲਤੀ ਤੇ ਉਹਦੇ ਕੋਲੋਂ ਹੋਣੀ ਹੀ ਹੋਣੀ ਹੈ, ਕਿਉਂਕਿ ਇਨਸਾਨ ਆਪਾਂ ਸਾਰੇ ਭਾਈ। ਇਨਸਾਨ ਦੀ ਫਿਤਰਤ ਹੈ ਗਲਤੀਆਂ ਕਰਨਾ। ਇੱਕੋ ਹੀ ਹੈ ਅਭੁੱਲ ਗੁਰੂ ਕਰਤਾ, ਬਾਕੀ ਸਾਰੇ ਭੁੱਲਣਹਾਰ ਆਪਾਂ। ਆਖੋ ਵਾਹਿਗੁਰੂ ਜੀ। ਤੇ ਦੂਜਿਆਂ ਦੀਆਂ ਗਲਤੀਆਂ ਨਾ ਵੇਖੋ, ਦੂਜਿਆਂ ਦੀਆਂ ਕਮਜ਼ੋਰੀਆਂ ਨਾ ਵੇਖੋ, ਦੂਜਿਆਂ ਦੇ ਔਗਣ ਨਾ ਵੇਖੋ, ਗੁਣ ਵੇਖੋ। ਗੁਣ ਆਪਣੇ ਅੰਦਰ ਵਧਾਈ ਚੱਲੋ। ਜਿਉਂ-ਜਿਉਂ ਗੁਣ ਵਧਣਗੇ ਤਿਉਂ-ਤਿਉਂ ਬੁਰਾਈ ਦਾ ਅੰਤਮ ਸੰਸਕਾਰ ਹੁੰਦਾ ਜਾਏਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਇਹ ਵੀ ਬੜਾ ਗੁਣ ਦੇਵੇਗੀ। ਬੰਦਾ ਕਈ ਵਾਰੀ ਮੈਂ ਚ ਫਿਰਦਾ ਹੈ ਨਾ, ਇਹ ਬੜਾ ਵੱਡਾ ਗੁਣ ਮਿਲੇਗਾ। ਇੱਕ ਕਬਰਸਤਾਨ ਦੇ ਬਾਹਰ ਲਿਖਿਆ ਸੀ, ਪਤਾ ਕੀ? ਇੱਕ ਕਬਰਸਤਾਨ ਦੇ ਬਾਹਰ ਲਿਖਿਆ ਸੀ, ਸੈਂਕੜੇ ਹੀ ਇੱਥੇ ਦਫਨ ਨੇ ਜਿਹੜੇ ਸੋਚਦੇ ਸੀ ਕਿ ਦੁਨੀਆ ਉਹਨਾਂ ਤੋਂ ਬਿਨਾਂ ਨਹੀਂ ਚੱਲ ਸਕਦੀ। ਸੈਂਕੜੇ ਹੀ ਦਫਨ ਨੇ। ਕਈ ਵਾਰੀ ਬੰਦਾ ਕਹਿੰਦਾ ਨਾ, ਕੱਲ ਵੀ ਸੁਣਿਆ ਸੀ ਤੁਸੀਂ, ਮੈਂ ਕਮਾਉਣਾ ਮੇਰਾ ਪਰਿਵਾਰ ਪਲਦਾ। ਨਹੀਂ, ਕਦੀ ਵੀ ਇਹੋ ਜਿਹੀਆਂ ਸੋਚਾਂ ਨਾ ਰੱਖੋ। ਹਾਂ ਜਰੀਆ ਹੈ ਤੂੰ, ਜਰੀਆ ਜਿਹਨੂੰ ਮਰਜ਼ੀ ਮਾਲਕ ਬਣਾ ਸਕਦਾ। ਕਬਰਸਤਾਨ ਦੇ ਬਾਹਰ ਲਿਖਿਆ ਸੀ ਕਿ ਸੈਂਕੜੇ ਹੀ ਇੱਥੇ ਦਫਨ ਨੇ ਜਿਹੜੇ ਸੋਚਦੇ ਸੀ ਕਿ ਦੁਨੀਆ ਸਾਡੇ ਤੋਂ ਬਿਨਾਂ ਚੱਲ ਹੀ ਨਹੀਂ ਸਕਦੀ। ਪਰ ਦੁਨੀਆ ਪਹਿਲੇ ਵੀ ਚੱਲ ਰਹੀ ਸੀ, ਹੁਣ ਵੀ ਚੱਲ ਰਹੀ, ਗਾਂ ਵੀ ਚਲਦੀ ਰਹਿਣੀ ਹੈ। ਤੇਰੇ ਵਰਗੇ ਕਈ ਆਏ, ਕਈ ਚਲੇ ਜਾਣੇ ਨੇ। ਕਿਸੇ ਵੀ ਗੱਲ ਦਾ ਮਾਣ ਨਾ ਕਰ, ਕਿਸੇ ਵੀ ਗੱਲ ਦਾ ਅਭਿਮਾਨ ਨਾ ਕਰ। ਹਰ ਵੇਲੇ ਸ਼ੁਕਰਾਨਾ ਕਰਿਆ ਕਰ। ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਕਦੀ ਵੀ ਕਿਸੇ ਗੱਲ ਦਾ ਦਮ ਨਾ ਮਾਰੋ। ਛੋਟੇ ਬਣ ਕੇ ਰਹੋਗੇ ਤੇ ਮਿਲੇਗੀ ਵੱਡੀ ਰਹਿਮਤ। ਸੁਣਿਓ, ਛੋਟੇ ਬਣ ਕੇ ਰਹੋਗੇ ਤੇ ਮਿਲੇਗੀ ਹਰ ਵੱਡੀ ਰਹਿਮਤ। ਦੋਸਤੋ, ਵੱਡਾ ਹੋਣ ਤੇ ਮਾਂ ਵੀ ਗੋਦੀ ਤੋਂ ਬਾਹਰ ਲਾ ਦਿੰਦੀ ਏ। ਸੱਚੀ ਗੱਲ ਹੈ ਨਾ। ਛੋਟੇ ਬਣ ਕੇ ਰਹੋਗੇ ਤੇ ਮਿਲੇਗੀ ਹਰ ਵੱਡੀ ਰਹਿਮਤ। ਮਿੱਤਰੋ, ਉਹ ਵੱਡੇ ਹੋਣ ਤੇ ਮਾਂ ਵੀ ਗੋਦ ਤੋਂ ਥੱਲੇ ਲਾ ਦਿੰਦੀ ਏ। ਇਸ ਕਰਕੇ ਛੋਟੇ ਬਣ ਕੇ ਰਹੋ। ਛੋਟੇ ਅੰਦਰੋਂ ਛੋਟੇ, ਬਾਹਰੋਂ ਤੇ ਜਿੰਨੇ ਮਰਜ਼ੀ ਵੱਡੇ ਹੋਵੋ, ਬੁਲੰਦੀਆਂ ਨੂੰ ਛੂਹੋ, ਪਰ ਅੰਦਰੋਂ ਛੋਟੇ ਬਣ ਕੇ ਰਹਿਣਾ। ਕਹੋ ਨਾਨਕ ਸਭ ਤੇਰੀ ਵਡਿਆਈ, ਸਾਰੇ ਬੋਲੋ ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਮਹਾਰਾਜ ਮੈਂ ਉਹ ਹੀ ਆ ਜਿਹਨੂੰ ਪਹਿਲੇ ਕੋਈ ਪਾਣੀ ਦਾ ਘੁੱਟ ਨਹੀਂ ਸੀ ਪੁੱਛਦਾ। ਅੱਜ ਜੇ ਕੋਈ ਤੂੰ ਰੰਗ ਭਾਗ ਲਾਏ, ਮੇਰੀਆਂ ਚਤਰਾਈਆਂ ਨਹੀਂ। ਗੁਰੂ ਰਾਮਦਾਸ, ਬਾਬਾ ਦੀਪ ਸਿੰਘ ਸਭ ਤੇਰੀਆਂ ਵਡਿਆਈਆਂ ਵਰਤ ਰਹੀਆਂ ਨੇ। ਛੋਟੇ ਬਣ ਕੇ ਰਹੋਗੇ ਤੇ ਮਿਲੇਗੀ ਹਰ ਵੱਡੀ ਰਹਿਮਤ। ਦੋਸਤੋ, ਵੱਡੇ ਹੋਣ ਤੇ ਮਾਂ ਵੀ ਗੋਦੀ ਤੋਂ ਲਾਹ ਦਿੰਦੀ ਹੈ। ਇਸ ਕਰਕੇ ਨੀਵੇਂ ਬਣ ਕੇ ਰਹੋ। ਨੀਵੇਂ, ਅੰਦਰੋਂ ਨੀਵੇਂ। ਹਉ ਤਿਸ ਘੋਲ ਘੁਮਾਇਆ, ਗੁਰਮਤਿ ਹਿਰਦੈ ਗਰੀਬੀ ਆ। ਅੰਦਰੋਂ ਗਰੀਬ ਬਣ ਕੇ ਰਹਿਣਾ। ਅਗਲੀ ਗੱਲ ਇਹ ਵੀ ਬੜੀ ਪਿਆਰੀ, ਸੁਣਿਓ ਧਿਆਨ ਨਾਲ। ਔਖਾ ਕੰਮ ਨਾ ਕੋਈ ਜਹਾਨ ਉੱਤੇ, ਕੋਈ ਕੰਮ ਔਖਾ ਨਹੀਂ। ਚੰਨ ਤੇ ਜਾਣਾ ਪਹਿਲੇ ਸਮਿਆਂ 'ਚ ਔਖਾ ਲੱਗਦਾ ਸੀ, ਆ ਸੌਖਾ ਹੋ ਗਿਆ ਨਾ। ਪਹਿਲੇ ਸਮਿਆਂ 'ਚ ਕਈ ਵਾਰੀ ਬੰਦਾ ਸੋਚਦਾ ਸੀ ਮੈਂ ਇੰਡੀਆ ਤੋਂ ਬਾਹਰ ਇੰਗਲੈਂਡ ਕਿਵੇਂ ਪਹੁੰਚਣਾ। ਮਹੀਨੇ ਕਈ ਮਹੀਨੇ 6 ਮਹੀਨੇ ਲੱਗ ਜਾਂਦੇ ਸੀ ਪਹੁੰਚਣ ਲੱਗੇ ਆ। ਪਰ ਅੱਜ ਸੌਖਾ ਹੋ ਗਿਆ ਨਾ, ਜਹਾਜ਼ 'ਚ ਬੈਠੇ 8 ਘੰਟਿਆਂ 'ਚ ਇੰਗਲੈਂਡ ਪਹੁੰਚ ਗਏ। ਕੋਈ ਕੰਮ ਔਖਾ ਨਹੀਂ ਹੈ, ਕੋਈ ਵੀ ਕੰਮ। ਔਖਾ ਕੰਮ ਨਾ ਕੋਈ ਜਹਾਨ ਉੱਤੇ, ਹੁੰਦਾ ਕਰਨਾ ਸਦਾ ਆਰੰਭ ਔਖਾ। ਆਰੰਭ ਕਰਨਾ ਔਖਾ ਹੁੰਦਾ, ਬਾਕੀ ਉਦਾਂ ਕੋਈ ਕੰਮ ਔਖਾ ਨਹੀਂ। ਆਰੰਭ ਕਰਨਾ ਔਖਾ ਹੈ। ਹੁਣ ਮੈਂ ਜਦੋਂ ਇੱਧਰਲੇ ਇਲਾਕੇ 'ਚ ਆਇਆ, ਬੜਾ ਔਖਾ ਲੱਗਦਾ ਸੀ। ਸੰਗਤਾਂ ਕਿਵੇਂ ਆਉਣਗੀਆਂ ਇੱਥੇ, ਏਡੀ ਦੂਰ, ਸ਼ਹਿਰ ਤੋਂ ਕਿੰਨੀ ਦੂਰ ਅਸੀਂ ਬੈਠੇ ਆਂ। ਪਰ ਜਿਉਂ-ਜਿਉਂ ਗੁਰੂ ਸਾਹਿਬ ਨੇ ਕਿਰਪਾ ਕੀਤੀ, ਹਿੰਮਤ ਅੰਦਰ ਦਿੱਤੀ, ਸੰਗਤ ਨੇ ਅਸੀਸਾਂ ਦੇਣੀਆਂ ਸ਼ੁਰੂ ਕਰਤੀਆਂ। ਚੁਪਹਿਰੇ ਵਾਲੇ ਦਿਨ ਕਿੰਨੀ ਸੰਗਤ ਹੁੰਦੀ ਗੁਰੂ ਦੀ ਕਿਰਪਾ। ਜਦੋਂ ਇੱਥੇ ਰਹਿਣ ਸਬਾਈ ਕਰੀ ਦੀ, ਪੈਰ ਰੱਖਣ ਦੀ ਜਗ੍ਹਾ ਨਹੀਂ ਹੁੰਦੀ। ਕੋਈ ਵੱਡਾ ਸਮਾਗਮ ਕਰੀਦਾ, ਕਿੰਨੀ ਦੂਰੋਂ। ਹੁਣ ਵੀ ਬੁੱਧ ਵੀਰਵਾਰ ਦਾ ਕਰੀਦਾ, ਭਾਵੇਂ ਸਵਾਇਆ ਪਰਿਵਾਰ ਬਹਿੰਦਾ, ਪਰ ਕੋਈ ਕਿਤੋਂ ਆ ਕੇ ਬਹਿ ਜਾਂਦਾ, ਕੋਈ ਕਿਤੋਂ ਆ ਕੇ ਬਹਿ ਜਾਂਦਾ। ਅੰਮ੍ਰਿਤ ਵੇਲੇ ਲਾਈਦੇ ਨੇ, ਮਹਾਰਾਜ ਜੀ ਦੀ ਕਿਰਪਾ ਨਾਲ ਸੋਚ ਤੋਂ ਪਰੇ ਹੋ ਜਾਂਦੀ ਗੱਲ।
ਪੌਣੇ 3 ਵਜੇ ਇਸ ਬੀਆਬਾਨ ਇਲਾਕੇ ਵਿੱਚ ਸੰਗਤਾਂ ਪਹੁੰਚ ਜਾਂਦੀਆਂ। ਇਹ ਤੇ ਉਹਦੀ ਕਿਰਪਾ ਹੀ ਹੈ ਨਾ। ਪਰ ਜਦੋਂ ਆਰੰਭ ਕਰਨਾ ਸੀ ਉਦੋਂ ਟੈਨਸ਼ਨ ਸੀ ਕਿ ਏਡੀ ਦੂਰ ਆ ਕੇ ਬਹਿ ਗਏ, ਕੌਣ ਆਏਗਾ, ਕਿਵੇਂ ਸਰੇਗਾ। ਪਰ ਜਦੋਂ ਤੂੰ ਹਿੰਮਤ ਕਰਕੇ ਚੱਲਦਾ, ਗੁਰੂ ਰਾਮਦਾਸ ਦਾ ਓਟ ਆਸਰਾ ਲੈ ਕੇ ਚੱਲਦਾ, ਬਾਬੇ ਖੰਡੇ ਵਾਲੇ ਦਾ ਓਟ ਆਸਰਾ ਲੈ ਕੇ ਚੱਲਦਾ, ਫਿਰ ਔਖਾ ਕੁਝ ਰਹਿ ਹੀ ਨਹੀਂ ਜਾਂਦਾ। ਕਿਸੇ ਨੇ ਬੜੀ ਇੱਕ ਖੂਬਸੂਰਤ ਗੱਲ ਕਹੀ, ਕਹਿੰਦਾ ਔਖਾ ਕੰਮ ਨਾ ਕੋਈ ਜਹਾਨ ਉੱਤੇ, ਹੁੰਦਾ ਕਰਨਾ ਸਦਾ ਆਰੰਭ ਔਖਾ, ਹੋਵੇ ਹੌਸਲੇ ਤਾਂ ਚੱਕ ਪਹਾੜ ਦਈਏ, ਬਿਨਾ ਹੌਸਲੇ ਚੱਕਣਾ ਖੰਭ ਔਖਾ। ਬੰਦੇ ਦੇ ਅੰਦਰ ਹੌਸਲਾ ਹੋਵੇ ਨਾ, ਫਿਰ ਪਹਾੜ ਵੀ ਚੱਕ ਸਕਦਾ ਹੈ। ਚੱਕ ਹੀ ਲੈਂਦੀਆਂ ਨੇ ਅੱਜ ਮਸ਼ੀਨਾਂ, ਬੰਦੇ ਨੇ ਬਣਾਈਆਂ। ਵੱਡੇ ਵੱਡੇ ਪੱਥਰ, ਕਿੰਨੇ ਕਿੰਨੇ ਵੱਡੇ ਪਹਾੜ। ਅੱਜ ਕੱਲ ਤੇ ਸਿਸਟਮ ਬਣ ਕੇ ਬਣੀ ਬਣਾਈ ਕੋਠੀ ਨੂੰ ਤੁਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਜਾ ਸਕਦੇ ਹੋ। ਹੈ ਜੀ, ਸੱਚਾਈ ਹੈ ਨਾ, ਸੱਚਾਈ। ਕਹਿੰਦੇ ਹੋਵੇ ਹੌਸਲੇ ਤਾਂ ਚੱਕ ਦਈਏ ਪਹਾੜ, ਹੋਵੇ ਹੌਸਲੇ ਤਾਂ ਚੱਕ ਪਹਾੜ ਦਈਏ, ਬਿਨਾ ਹੌਸਲੇ ਚੱਕਣਾ ਖੰਭ ਔਖਾ। ਹੌਸਲੇ ਤੋਂ ਬਿਨਾ ਬੰਦਾ ਖੰਭ ਵੀ ਨਹੀਂ ਚੱਕ ਸਕਦਾ। ਖੰਭ ਦਾ ਕਿੰਨਾ ਕੁ ਵਜ਼ਨ ਹੈ? ਇਹਦਾ ਮਤਲਬ ਪਤਾ ਕੀ ਹੈ ਕਿ ਪਿਆਰਿਓ, ਜੇ ਤੇਰਾ ਹੌਸਲਾ ਬੁਲੰਦ ਹੈ ਨਾ, ਫਿਰ ਤੂੰ ਵੱਡੇ ਤੋਂ ਵੱਡਾ ਕੰਮ ਵੀ ਕਰ ਸਕਦਾ ਹੈ। ਤੇ ਜੇ ਤੇਰੇ ਅੰਦਰ ਹਿੰਮਤ ਨਹੀਂ, ਹੌਸਲਾ ਨਹੀਂ, ਤੇਰੇ ਅੰਦਰ ਜਨੂਨ ਨਹੀਂ, ਤੇਰੇ ਅੰਦਰ ਜਜ਼ਬਾ ਨਹੀਂ, ਕੋਈ ਵੀ ਕੰਮ ਤੂੰ ਕਰ ਨਹੀਂ ਸਕਦਾ, ਭਾਵੇਂ ਉਹ ਕਿੰਨਾ ਵੀ ਛੋਟਾ ਕਿਉਂ ਨਾ ਹੋਵੇ। ਹੌਸਲਾ ਰੱਖੋ, ਹਿੰਮਤ ਰੱਖੋ, ਤਾਕਤ ਰੱਖੋ, ਤੇ ਤਾਕਤ ਨਾਲ ਨਾਲ ਅੰਮ੍ਰਿਤ ਵੇਲਾ, ਤਾਕਤ ਨਾਲ ਨਾਲ ਗੁਰੂ ਪਿਤਾ ਜੀ ਨੂੰ ਕਹੋ, ਪਿਤਾ ਜੀ ਮੇਰੀ ਤਾਕਤ ਤਾਂ ਹੀ ਰੰਗ ਲੈ ਆਏਗੀ ਜਦੋਂ ਤੁਹਾਡੀ ਤਾਕਤ ਮੇਰੇ ਨਾਲ ਰਲ ਜੇਗੀ। ਤੇ ਉਹਦੀ ਤਾਕਤ ਰਲਦੀ ਉਦੋਂ ਜਦੋਂ ਤੂੰ ਸੇਵਾ ਕਰਦਾ ਹੈ, ਸਿਮਰਨ ਕਰਦਾ ਹੈ, ਸੰਗਤ ਵਿੱਚ ਜੁੜਦਾ ਹੈ, ਕੀਰਤਨ ਕਰਦਾ ਹੈ, ਕੀਰਤਨ ਸੁਣਦਾ ਹੈ। ਉਹਦੀ ਤਾਕਤ ਫਿਰ ਨਾਲ ਵਰਤਣ ਲੱਗ ਪੈਂਦੀ। ਫਿਰ ਲੋਕ ਵੀ ਕਹਿਣਾ ਸ਼ੁਰੂ ਕਰ ਦਿੰਦੇ, ਨਹੀਂ ਯਾਰ, ਜਦੋਂ ਅਸੀਂ ਬਹਿੰਦੇ ਆ ਪਤਾ ਨਹੀਂ ਅਜੀਬ ਕੋਈ ਕਸ਼ਿਸ਼ ਜੀ ਵਰਤ ਜਾਂਦੀ ਹੈ, ਅਜੀਬ ਜੀ ਕੋਈ ਵਾਈਬ੍ਰੇਸ਼ਨ ਜੀ ਉਸ ਵੇਲੇ ਹੁੰਦੀ। ਉਹ ਕੀ ਹੈ? ਉਹ ਬੰਦੇ ਦੀ ਚੀਜ਼ ਥੋੜੀ ਆ ਰਹੀ, ਉਹ ਗੁਰੂ ਦੀ ਵਾਈਬ੍ਰੇਸ਼ਨ, ਗੁਰੂ ਦੀ ਤਾਕਤ ਆ ਇੱਕ ਹਲੂਣਾ ਜਿਹਾ ਦੇ ਜਾਂਦੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ। ਔਖਾ ਕੰਮ ਨਾ ਕੋਈ ਜਹਾਨ ਉੱਤੇ, ਹੁੰਦਾ ਕਰਨਾ ਸਦਾ ਆਰੰਭ ਔਖਾ, ਹੋਵੇ ਹੌਸਲਾ ਤਾਂ ਚੱਕ ਪਹਾੜ ਦਈਏ, ਬਿਨਾ ਹੌਸਲੇ ਤੋਂ ਚੱਕਣਾ ਖੰਭ ਔਖਾ। ਇਸ ਕਰਕੇ ਹਿੰਮਤ ਰੱਖ ਕੇ ਚੱਲੋ, ਮਿਹਨਤ ਕਰੋ, ਡਟ ਡਟ ਕੇ ਆਪਣੀ ਫੀਲਡ ਦੇ ਵਿੱਚ। ਅੱਜ ਦੇ ਸ਼ਬਦ ਦੇ ਵਿੱਚ ਵੀ ਆਹੀ ਚੀਜ਼ ਆਉਣੀ ਹੈ, ਮਹਾਰਾਜ ਜੀ ਦੀ ਮਿਹਰ ਨਾਲ। ਡਟ ਡਟ ਕੇ ਮਿਹਨਤ ਕਰੋ, ਕੋਈ ਵੀ ਤੁਹਾਡੀ ਫੀਲਡ ਹੈ। ਅੱਜ ਤੁਸੀਂ ਮਿਹਨਤ ਕਰ ਰਹੇ ਹੋ, ਇਮਾਨਦਾਰੀ ਨਾਲ ਮਿਹਨਤ ਕਰੋ, ਧੋਖਾ ਨਾ ਕਿਸੇ ਨੂੰ ਦੇਵੋ, ਕਿਉਂਕਿ ਜੋ ਬੀਜੋਗੇ ਮਿਲਣਾ ਕੱਲ ਨੂੰ ਉਹੀ ਹੈ। ਪੁੰਨ ਬੀਜੋਗੇ ਪੁੰਨ ਮਿਲਣਗੇ, ਧੋਖਾ ਬੀਜੋਗੇ ਧੋਖਾ ਮਿਲੇਗਾ, ਪਿਆਰ ਬੀਜੋਗੇ ਪਿਆਰ ਮਿਲੇਗਾ, ਨਫ਼ਰਤ ਬੀਜੋਗੇ ਨਫ਼ਰਤ ਮਿਲੇਗੀ। ਜੋ ਵੀ ਬੀਜੀ ਜਾਓਗੇ ਨਾ, ਅਖੀਰ ਤੁਹਾਡੇ ਬੱਚਿਆਂ ਤੱਕ, ਅਗਾਂਹ ਕੁੱਲਾਂ ਤੱਕ ਆਉਣੀ ਉਹੀ ਚੀਜ਼ ਹੈ। ਇਹ ਮੇਰੀ ਬੇਨਤੀ ਹੈ, ਹਿੰਮਤ ਰੱਖ ਕੇ ਚੱਲੋ, ਹੌਸਲਾ ਰੱਖ ਕੇ ਚੱਲੋ, ਇਮਾਨਦਾਰੀ ਨਾਲ ਆਪਣੀ ਫੀਲਡ ਦੇ ਵਿੱਚ ਮਿਹਨਤ ਕਰੋ। ਪਿਤਾ ਜੀ ਨੇ ਭਾਗ ਲਾਉਣੇ ਹੀ ਲਾਉਣੇ ਨੇ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਗੱਲ ਮੈਂ ਹੋਰ ਕਰਨੀ ਸੀ, ਕੱਲ ਵੀ ਰਹਿ ਗਈ ਸੀ, ਪਰ ਉਹ ਬਾਅਦ ਚੋਂ ਹੀ ਕਰਦੇ ਆ। ਪਰ ਹੁਣ ਸ਼ਬਦ ਪੜ੍ਹੀਏ, ਤੇ ਸ਼ਬਦ ਅੱਜ ਦਾ ਜਿਹੜਾ ਸ਼ਬਦ ਹੈ ਨਾ, ਇਹਦੇ ਵਿੱਚ ਭਗਤ ਕਬੀਰ ਜੀ ਨੇ ਬੜਾ ਪਿਆਰਾ ਮੈਸੇਜ ਦਿੱਤਾ, ਬੜਾ ਪਿਆਰਾ, ਔਰ ਬੜੀ ਪਿਆਰੀ ਸਾਨੂੰ ਸਿੱਖਿਆ ਦੇ ਕੇ ਸਮਝਾਇਆ। ਭਗਤ ਜੀ ਦਾ ਉਚਾਰਨ ਕੀਤਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 856 ਨੰਬਰ ਅੰਗ ਦੇ ਉੱਤੇ ਦਰਜ ਰਾਖ ਲਿਖੋ, ਹਮ ਤੇ ਬਿਗਰੇ ਸੀਲ ਧਰਮ ਜਪ ਭਗਤ ਨਾ ਕੀਨੀ, ਹਉ ਅਭਿਮਾਨ ਟੇਢ ਪਗਰੀ। ਆਓ ਬੜੇ ਪਿਆਰ ਦੇ ਵਿੱਚ ਇਹ ਸ਼ਬਦ ਪਹਿਲੇ ਗਾ ਲਈਏ, ਉਸ ਤੋਂ ਬਾਅਦ ਇਹ ਸ਼ਬਦ ਦੇ ਵਿੱਚ ਸੁਣਿਆ ਕੀ ਦਿੱਤਾ ਹੈ, ਮੈਸੇਜ ਕੀ ਦਿੱਤਾ ਹੈ, ਸਾਨੂੰ ਨੇਕ ਇਨਸਾਨ ਬਣਨ ਵਾਸਤੇ ਹਲੂਣਾ ਕੀ ਦਿੱਤਾ ਹੈ ਬਾਬਾ ਕਬੀਰ ਜੀ ਨੇ। ਨੇਕ ਇਨਸਾਨ ਬਣੋ, ਚੰਗੇ ਇਨਸਾਨ ਬਣ ਜਾਓ, ਬਸ ਮੇਰੀ ਇਹ ਬੇਨਤੀ ਹੈ। ਨੇਕ ਇਨਸਾਨ ਬਣਨ ਵਾਸਤੇ ਕਬੀਰ ਸਾਹਿਬ ਨੇ ਸਾਨੂੰ ਕੀ ਮੈਸੇਜ ਦਿੱਤਾ, ਸਤਿਗੁਰੂ ਸੇਵਾ ਲੈਣ। ਪਹਿਲੇ ਆਓ ਇਹ ਸ਼ਬਦ ਪੜ੍ਹੀਏ ਸਾਰੇ ਜੀ। ਰੱਖ ਲੈ ਹੋ ਹਮ ਤੇ ਬਿਗਰੀ
अभिमान टेढ़ पगरी, हाँ अभिमान टेढ़ पगरी राख ले हो हम ते बिगड़ी राख ले हो हम ते बिगड़ी। सील धर्म जप भगत ना कीनी, बोलो सील धर्म जप भगत ना कीनी, हाँ अभिमान टेढ़ पगरी, हाँ अभिमान टेढ़ पगरी राख ले हो हम ते बिगड़ी राख ले हो हम ते बिगड़ी। गुरु रामदास जी, धन गुरु रामदास जी, धन गुरु रामदास जी, प्यार ना लखन जी, धन बाबा दीप सिंह जी। धन खंडे वालिया। अमर जान संची है काया, अमर जान संची है काया, एह मिठया काची कागरी। जिन्हें निवाज साज हम किए, जिन्हें निवाज साज हम किए, तिसे बिसार अवर लागरी। तिसे बिसार अवर लागरी राख ले हो हम ते बिगड़ी राख ले हो हम ते बिगड़ी। सील
धन गुरु रामदास जी, धन गुरु रामदास जी, प्यार न लखन जी धन बाबा दीप सिंह जी, संदक तो है साथ नहीं कहियो, संदक तो है साथ नहीं कहियो, शरण परे तुमरी पाकरी, कहे कबीर एह बिनती सुनियो, कहे कबीर एह बिनती सुनियो, मत कालो चमकी खबरी, मत कालो चमकी खबरी, राख ले हो हम ते बिगड़ी, राख ले हो हम ते बिगड़ी, सील तरम जप भगत नाकीनी, सील जप भगत नाकीनी, सील तरम जप भगत नाकीनी, सील तरम जप भगत नाकीनी, हाँ अभिमान टेढ़ पगड़ी, हाँ अभिमान टेढ़ पगड़ी, राख ले हो हम ते बिगड़ी, राख ले हो हम ते बिगड़ी, कहाँ कहो मैं अपनी करनी, जह बिद जन्म गवायो, कह नानक सब औगण मां में, राख ले हो सरनायो, राख ले हो हम ते बिगड़ी, हर जू राख ले हो पत मेरी पत रख ले, हर जू राख ले हो पत मेरी, जम को त्रास पयो युरि अंतर, सरन गही कृपा निज तेरी, हर जू राख ले हो पत मेरी, राख ले हो हम ते बिगड़ी, सारे बोलियो प्यार नाल, हाँ हाँ प्रभ राख ले हो, 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 बोलो हाँ
जी, रामदास जी, धन गुरु रामदास जी, गुरु राख ले हो रामदास रामदास जी, गुरु रामदास जी, धन गुरु रामदास जी, गुरु रामदास जी, जी बाबा दीप सिंह जी, बाबा दीप सिंह जी, जी बाबा दीप सिंह जी, बाबा दीप सिंह जी, प्रभु राख ले हो, प्रभु राख ले हो, प्रभु राख ले हो, प्रभु राख ले हो, रख ले, प्रभु राख ले हो, प्रभु राख ले हो, हम ते किछु न होए मेरे स्वामी, हम ते किछु न होए मेरे स्वामी। मैं किसे जोगा नहीं, कुछ नहीं कर सकता, सरंडर कर रहे हैं तेरे अगे। हम ते किछु न होए मेरे स्वामी, हम ते किछु न होए मेरे स्वामी, हर कृपा अपना नाम दे हो, हर कृपा अपना नाम दे हो, जी हाँ, प्रभु राख ले हो, 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 प्रभु राख ले हो। हाँ अपराधी गुनहगार हो बेमुख बंदा, चोर यार जुआर हो पर कर जो हंदा, निंदक दोस्त हराम खोर ठग देश ठगंदा, काम क्रोध मद लोभ मोह अहंकार करंदा, विश्वास पातिया किरत कण मैं तू न रखंदा, सिमर मुरी टाटिया, सिमर मुरी टाटिया, सतगुर बख्शंदा, प्रभु राख ले हो, प्रभु राख ले हो, प्रभु राख ले हो, प्रभु राख ले हो, गज के प्रभु राख ले हो, प्रभु राख ले हो, तुम्हारी शरण तुम्हारी आशा, तुम्हारी शरण तुम्हारी आशा,
ਵਾਹਿਗੁਰੂ ਸਾਰਿਆਂ ਦੀ ਆਵਾਜ਼ ਆਵੇ ਵਾਹਿਗੁਰੂ 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 ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਬਾਬਾ ਕਬੀਰ ਜੀ ਅੱਜ ਦੇ ਸ਼ਬਦ ਦੇ ਵਿੱਚ ਸਾਨੂੰ ਕੀ ਸਿੱਖਿਆ ਦੇ ਰਹੇ ਨੇ? ਸਾਨੂੰ ਨੇਕ ਇਨਸਾਨ ਬਣਾਉਣ ਦੇ ਲਈ, ਸਾਨੂੰ ਬੰਦਾ ਬਣਾਉਣ ਦੇ ਲਈ ਕੀ ਸਮਝਾ ਰਹੇ ਨੇ? ਇਹ ਮੇਰੀ ਬੇਨਤੀ ਹੈ, ਪਿਤਾ ਜੀ ਦੀ ਬਾਣੀ ਦਾ ਇੱਕ ਇੱਕ ਅੱਖਰ ਸਾਨੂੰ ਜੀਵਨ ਜਾਚ ਸਿਖਾਉਂਦਾ ਹੈ। ਇੱਕ ਇੱਕ ਅੱਖਰ ਸਾਡੀ ਅਗਵਾਈ ਕਰਦਾ ਹੈ। ਜਾਂ ਸੌਖੇ ਲਫ਼ਜ਼ਾਂ ਵਿੱਚ ਇਉਂ ਕਹਿ ਲਓ, ਸਵੇਰ ਤੋਂ ਸ਼ਾਮ ਤੱਕ, ਫਿਰ ਸ਼ਾਮ ਤੋਂ ਸਵੇਰ ਤੱਕ ਤੂੰ ਕਿਹੜੇ ਕੰਮ ਕਰਨੇ ਨੇ, ਕਿਹੜੇ ਨਹੀਂ ਕਰਨੇ, ਪਿਤਾ ਜੀ ਦੀ ਬਾਣੀ ਦਾ ਇੱਕ ਇੱਕ ਅੱਖਰ ਸਾਨੂੰ ਇਹ ਸਿਖਾਉਂਦਾ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਸਾਨੂੰ ਪਿਤਾ ਜੀ ਦੀ ਬਾਣੀ ਦਾ ਇੱਕ ਇੱਕ ਅੱਖਰ ਸਿਖਾਉਂਦਾ ਹੈ ਕਿਵੇਂ ਤੂੰ ਪਰਮੇਸ਼ਰ ਸਾਈਂ ਦੇ ਹੁਕਮ ਦੇ ਵਿੱਚ ਚੱਲਣਾ ਹੈ, ਕਿਵੇਂ ਤੂੰ ਆਪਣਾ ਪ੍ਰੈਕਟੀਕਲ ਜੀਵਨ ਬਣਾਉਣਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਜਿੰਨੇ ਘਰਾਂ 'ਚ ਬੈਠੇ ਵੀ ਸੁਣ ਰਹੇ ਹੋ ਨਾ, ਕਿਉਂਕਿ ਸੰਗਤ 'ਚ ਜਦੋਂ ਬੰਦਾ ਬੈਠਾ ਹੋਵੇ ਥੋੜਾ ਜਿਹਾ ਅਲਰਟ ਹੋ ਕੇ ਬਹਿੰਦਾ ਹੈ, ਪਰ ਜਦੋਂ ਘਰ ਦੇ ਵਿੱਚ ਬੈਠਾ ਹੋਵੇ, ਪਤਾ ਹੈ ਨਾਲ ਕੋਈ ਨਹੀਂ ਬੈਠਾ ਜਾਂ 2-4 ਜਾਣੇ ਨਾਲ ਬੈਠੇ ਉਹਨਾਂ ਨਾਲ ਗੱਲਾਂ ਵੀ ਕਰੀ ਜਾਂਦਾ, ਜੇ ਇਕੱਲਾ ਬੈਠਾ ਮੋਬਾਈਲ ਚਲਾਈ ਜਾਂਦਾ। ਇਹ ਮੇਰੀ ਬੇਨਤੀ, ਇਦਾਂ ਨਾ ਕਰਿਓ। ਯਤਨ ਕਰੋ ਇੱਕ ਇੱਕ ਕਥਾ ਦਾ, ਕੀਰਤਨ ਦਾ ਕਣਕਾ ਸਰੀਰ ਰੂਪੀ ਖੇਤ ਦੇ ਅੰਦਰ ਡਿੱਗੇ। ਜੇ ਧਿਆਨ ਮੋਬਾਈਲਾਂ ਵੱਲ ਰਹਿ ਗਿਆ, ਸੱਚੀ ਗੱਲ ਏ ਬੈਠੇ ਵੀ ਖਾਲੀ ਮੁੜ ਜਾਾਂਗੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਸੰਗਤ ਵਿੱਚ ਆ ਕੇ ਧਿਆਨ ਰੱਖਣਾ। ਇਹ ਮੈਂ ਕਲਿੱਪ ਪਾਇਆ ਹੋਇਆ ਆਪਣੇ YouTube ਚੈਨਲ ਤੇ, ਸੁਣ ਲੈਣਾ ਧਿਆਨ ਨਾਲ ਕਿ ਵੱਡੇ ਕਿਸੇ ਅਫਸਰ ਕੋਲ ਜਾਣਾ ਹੋਵੇ, ਮੋਬਾਈਲ ਬੰਦ ਕਰਕੇ ਜਾਂਦੇ। ਅਫਸਰਾਂ ਦੇ ਅਫਸਰ ਕੋਲ ਆਓ, ਬਸ ਉਹ ਤੇ ਤੁਸੀਂ ਤਾਂ ਖੈਰ ਜਿਹੜੀ ਮੈਂ ਗੱਲ ਕਰ ਰਿਹਾ, ਮੈਨੂੰ ਇਦਾਂ ਦੀ ਵਾਈਬ੍ਰੇਸ਼ਨ ਪ੍ਰਤੀਤ ਹੋਈ ਤਾਂ ਮੈਂ ਬੋਲਤਾ ਹੈ। ਹੋ ਸਕਦਾ ਕਈਆਂ ਦਾ ਫਲਾ ਹੋਵੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਬਾਬਾ ਕਬੀਰ ਜੀ ਅੱਜ ਦੇ ਸ਼ਬਦ ਦੇ ਵਿੱਚ ਸਾਨੂੰ ਵੇਖੋ ਕੀ ਸਮਝਾ ਰਹੇ। ਇਹ ਨਹੀਂ ਕਹਿ ਰਹੇ ਤੇਰੇ ਕਰਕੇ ਵਿਗੜ ਗਈ, ਹਾਂਜੀ ਕਹਿੰਦੇ ਰਾਖ ਲਿਓ ਹਮ ਤੇ ਬਿਗੜੀ।
ਮੇਰੇ ਕੋਲੋਂ ਵਿਗੜ ਗਈ ਏ। ਆਖੋ ਵਾਹਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਕਈ ਵਾਰੀ ਅਸੀਂ ਕਹਿੰਦੇ ਆ ਨਾ, ਫਲਾਣਾ ਕੰਮ ਮੇਰੇ ਲਾਈਫ ਦੇ ਵਿੱਚ ਹੋਇਆ, ਫਲਾਣੇ ਨੇ ਇਦਾਂ ਕੀਤਾ ਤਾਂ ਇਹੋ ਜਿਹਾ ਸਮਾਂ ਬਣ ਗਿਆ, ਫਲਾਣੇ ਕਰਕੇ ਮੇਰੀ ਵਿਗੜ ਗਈ, ਫਲਾਣੇ ਕਰਕੇ ਮੇਰਾ ਕੰਮ ਨਹੀਂ ਸਵਰਿਆ। ਪਰ ਕਬੀਰ ਸਾਹਿਬ ਉਲਟੀ ਗੱਲ ਕਰਦਾ, ਕਹਿੰਦੇ ਕਿਸੇ ਹੋਰ ਕਰਕੇ ਨਹੀਂ, ਪਰਮੇਸ਼ਰ ਸਾਈਂ ਮੇਰੀ ਤੇਰੇ ਚਰਨਾਂ ਦੇ ਨਾਲ ਵਿਗੜ ਗਈ, ਪਰ ਵਿਗੜੀ ਕਿਸੇ ਦੂਜੇ ਕਰਕੇ ਨਹੀਂ, ਮੇਰੇ ਕਾਰਨ ਹੀ ਵਿਗੜ ਗਈ ਹੈ। ਇਹ ਵਿਗੜਨ ਦਾ ਕਾਰਨ ਕੀ ਮੈਂ ਵਾਂ। ਕਬੀਰ ਸਾਹਿਬ ਤੁਸੀਂ ਕਿਵੇਂ ਵਿਗਾੜ ਲਈ? ਕਹਿੰਦੇ ਮੈਂ ਜਦੋਂ ਦਾ ਜਨਮ ਧਾਰਿਆ ਨਾ, ਸੀਲ ਧਰਮ ਜਪ ਭਗਤ ਨਾ ਕੀਨੀ, ਹਉ ਅਭਿਮਾਨ ਟੇਢ ਪਗਰੀ। ਕਹਿੰਦੇ ਮੈਂ ਨਾ ਆਪਣਾ ਮਿੱਠਾ ਸੁਭਾਅ ਬਣਾ ਸਕਿਆ, ਚੰਗਾ ਸੁਭਾਅ ਨਹੀਂ ਬਣਾਇਆ, ਇਹਦੇ ਕਰਕੇ ਵਿਗੜ ਗਈ। ਕਹਿੰਦੇ ਨਾ ਹੀ ਮੈਂ ਜੀਵਨ ਦਾ ਕੋਈ ਫਰਜ਼ ਨਿਭਾਇਆ। ਸੀਲ ਧਰਮ, ਧਰਮ ਦਾ ਅਸਲੀਅਤ ਵਿੱਚ ਮਤਲਬ ਹੁੰਦਾ ਹੈ ਜ਼ਿੰਦਗੀ ਦੇ ਫਰਜ਼। ਮੈਂ ਫਰਜ਼ ਵੀ ਨਹੀਂ ਨਿਭਾਏ, ਮੈਂ ਫਰਜ਼ ਨਿਭਾਉਣ ਵਿੱਚ ਵੀ ਪਿੱਛੇ ਰਹਿ ਗਿਆ। ਹੁਣ ਸੁਣਿਓ ਧਿਆਨ ਨਾਲ, ਅਸੀਂ ਵੀ ਜ਼ਿੰਦਗੀ ਦੇ ਫਰਜ਼ ਨਿਭਾਉਨੇ ਆ ਕਿ ਨਹੀਂ? ਆਓ ਨੇਕ ਇਨਸਾਨ ਬਣਨ ਦੇ ਲਈ ਇੱਕ ਮਿੰਟ ਚੁੱਭੀ ਮਾਰੀਏ। ਮੇਰਾ ਵਿਆਹ ਹੋਇਆ, ਹਾਂਜੀ ਐਗਜ਼ਾਮਪਲ ਦੇਨੇ ਆ, ਮੇਰਾ ਵਿਆਹ ਹੋਇਆ, ਮੇਰੀ ਪਤਨੀ ਹੈ, ਮੇਰੇ ਬੱਚੇ ਨੇ। ਹੁਣ ਮੈਂ ਆਪਣੀ ਪਤਨੀ ਪ੍ਰਤੀ, ਆਪਣੇ ਬੱਚਿਆਂ ਪ੍ਰਤੀ ਆਪਣੇ ਫਰਜ਼ ਨਿਭਾ ਰਿਹਾ ਕਿ ਨਹੀਂ ਨਿਭਾ ਰਿਹਾ? ਜੇ ਨਿਭਾ ਰਿਹਾ ਫਿਰ ਤੇ ਮੈਂ ਧਰਮੀ ਬੰਦਾ, ਤੇ ਜੇ ਨਹੀਂ ਨਿਭਾ ਰਿਹਾ, ਮਹਾਰਾਜ ਕਹਿੰਦੇ ਤੂੰ ਧਰਮੀ ਹੈ ਹੀ ਨਹੀਂ, ਹੈ ਹੀ ਨਹੀਂ। ਘਰ ਜੇ ਰਾਸ਼ਨ ਦੀ ਲੋੜ ਹੈ, ਤੂੰ ਰਾਸ਼ਨ ਪਾ ਕੇ ਦੇਣੇ, ਧਰਮ ਨਿਭਾ ਰਿਹਾ, ਫਰਜ਼ ਨਿਭਾ ਰਿਹਾ। ਜੇ ਬੱਚਿਆਂ ਦੀ ਸਕੂਲ ਦੀ ਫੀਸ ਟਾਈਮ ਸਿਰ ਦਿੱਤੀ ਜਾ ਰਹੀ ਤੇ ਧਰਮੀ। ਜੇ ਸਭ ਕੁਝ ਹੋਣ ਦੇ ਬਾਵਜੂਦ ਵੀ ਤੂੰ ਆਲਸ ਕਰੀ ਜਾਂਦਾ, ਚੱਲ ਕੀ ਲੋੜ ਇਹਨਾਂ ਨੂੰ ਬਹੁਤਾ ਪੜਾਉਣ ਦੀ, ਫਿਰ ਇਹਦਾ ਮਤਲਬ ਤੂੰ ਧਰਮੀ ਹੈ ਹੀ ਨਹੀਂ। ਫਿਰ ਜਿੰਨੇ ਮਰਜ਼ੀ ਪਾਠ ਕਰੀ ਚੱਲ, ਮਹਾਰਾਜ ਕਹਿੰਦੇ ਨਹੀਂ ਤੂੰ ਜੀਰੋ, ਤੂੰ ਆਪਣਾ ਤੇ ਅਸਲੀ ਧਰਮ ਤੇ ਨਿਭਾਇਆ ਕੋਈ ਨਹੀਂ। ਹੁਣ ਆ ਮਾਈਕ ਲੱਗਾ ਮੇਰੇ ਸਾਹਮਣੇ, ਇਹ ਹੁਣ ਮਾਈਕ ਦਾ ਧਰਮ ਕੀ ਹੈ? ਤੁਹਾਡੇ ਤੱਕ ਆਵਾਜ਼ ਸਹੀ ਢੰਗ ਨਾਲ ਪਹੁੰਚਾਉਣੀ, ਇਹੋ ਹੀ ਧਰਮ ਹੈ ਨਾ ਇਹਦਾ। ਹੁਣ ਜੇ ਮੰਨ ਲਓ ਮਾਈਕ ਆਪਣਾ ਧਰਮ ਨਿਭਾਉਣਾ ਬੰਦ ਕਰੇਗਾ, ਅਸੀਂ ਕੀ ਕਰਾਂਗੇ? ਪਹਿਲੇ ਤੇ ਇਹਦਾ ਨੁਕਸ ਘਟਾਉਣ ਦੀ ਕੋਸ਼ਿਸ਼ ਕਰਾਂਗੇ, ਜੇ ਨੁਕਸ ਨਹੀਂ ਨਿਕਲੇਗਾ ਫਿਰ ਮਾਈਕ ਚੇਂਜ ਕਰ ਦਿਆਂਗੇ। ਇਦਾਂ ਹੀ ਹੋਏਗਾ ਨਾ, ਕਿਉਂਕਿ ਇਹ ਆਪਣਾ ਧਰਮ ਭੁੱਲ ਗਿਆ। ਕੈਮਰਿਆਂ ਦਾ ਧਰਮ ਕੀ ਹੈ? ਤੁਹਾਡੇ ਤੱਕ ਇਹ ਵੀਡੀਓ ਸਹੀ ਢੰਗ ਨਾਲ ਪਹੁੰਚਾਉਣੀ। ਕੈਮਰੇ 'ਚ ਕੋਈ ਨੁਕਸ ਪਏਗਾ, ਧਰਮ ਭੁੱਲ ਗਿਆ, ਅਸੀਂ ਕੈਮਰਾ ਚੇਂਜ ਕਰਾਂਗੇ ਜਾਂ ਉਹਦਾ ਨੁਕਸ ਕਢਾਵਾਂਗੇ। ਪੱਖੇ ਦਾ ਧਰਮ ਕੀ ਹੈ? ਹਵਾ ਦੇਣੀ। ਨੁਕਸ ਪਏਗਾ, ਧਰਮ ਨਿਭਾਉਣਾ ਜਦੋਂ ਛੱਡੇਗਾ ਅਸੀਂ ਚੇਂਜ ਕਰਾਂਗੇ। ਇੱਕ ਟੀਚਰ ਦਾ ਧਰਮ ਕੀ ਹੈ? ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਬੱਚਿਆਂ ਨੂੰ ਸਹੀ ਸਿੱਖਿਆ ਦੇਣੀ, ਤੇ ਜੇ ਟੀਚਰ ਆਪਣਾ ਧਰਮ ਨਿਭਾਉਣਾ ਛੱਡ ਦੇਵੇਗਾ ਫਿਰ ਅਸੀਂ ਟੀਚਰ ਨੂੰ ਵੀ ਚੇਂਜ ਕਰਦੇ ਨੇ। ਕਈ ਵਾਰੀ ਤੁਸੀਂ ਵੇਖਦੇ ਹੋ ਬੱਚਿਆਂ ਨੂੰ ਟਿਊਸ਼ਨ ਪਾਇਆ, ਤੁਸੀਂ ਵੇਖਦੇ ਬੱਚੇ ਜਾ ਰਹੇ ਨੇ, ਮਹੀਨਾ ਹੋ ਗਿਆ, ਬੱਚਿਆਂ ਦੇ ਵਿੱਚ ਪੜਨ ਦੀ ਲਗਨ, ਪਰ ਟੀਚਰ ਨਹੀਂ ਸਹੀ ਪੜਾ ਰਿਹਾ। ਫਿਰ ਅਸੀਂ ਕੀ ਕਰਦੇ? ਟਿਊਸ਼ਨ ਵਾਲੀ ਜਗ੍ਹਾ ਚੇਂਜ ਕਰ ਦਿੰਦੇ ਕਿ ਉਸ ਟੀਚਰ ਨੂੰ ਆਪਣਾ ਧਰਮ ਨਿਭਾਉਣਾ ਨਹੀਂ ਆ ਰਿਹਾ। ਇਹੋ ਜੀ ਟੀਚਰ 5-5 ਸੁਖਮਨੀ ਸਾਹਿਬ ਰੋਜ਼ ਕਰੇ, ਮੈਂ ਕਹਿੰਦਾ ਕਿਸੇ ਲੇਖੇ ਨਹੀਂ ਲੱਗਣੇ ਜੇ ਆਪਣਾ ਧਰਮ ਸਹੀ ਨਹੀਂ ਨਿਭਾ ਰਹੀ। ਹੁਣ ਡਾਕਟਰ ਦਾ ਧਰਮ ਕੀ ਹੈ? ਡਾਕਟਰ ਦਾ ਧਰਮ ਹੈ ਆਪਣੇ ਕੋਲ ਆਏ ਮਰੀਜ਼ ਨੂੰ ਸਭ ਤੋਂ ਪਹਿਲੇ ਸਹੀ ਟ੍ਰੀਟਮੈਂਟ ਦੇਣਾ, ਉਹਦਾ ਸਹੀ ਢੰਗ ਨਾਲ ਇਲਾਜ ਕਰਨਾ। ਤੇ ਜੇ ਡਾਕਟਰ ਆਪਣਾ ਧਰਮ ਭੁੱਲ ਜਾਏਗਾ ਕਿ ਮਰੀਜ਼ ਆਇਆ, ਇਲਾਜ ਕਰਨ ਦੀ ਗੱਲ ਬਾਅਦ ਚੋਂ ਆਵੇ, ਪਹਿਲੇ ਇਹੋ ਹੀ ਚੀਜ਼ ਆਵੇ, ਮੇਰੇ ਕੋਲ ਬੱਕਰਾ ਆ ਗਿਆ ਇਹਨੂੰ ਵੱਢਣਾ ਹੈ, ਹਾਂਜੀ ਕਿਸੇ ਨਾ ਕਿਸੇ ਢੰਗ ਦੇ ਨਾਲ ਇਹਦੇ ਕੋਲੋਂ ਪੈਸੇ ਲੁੱਟਣੇ ਨੇ। ਮੈਂ ਕਹਿੰਦਾ ਇਹੋ ਜਿਹਾ ਡਾਕਟਰ 11-11 ਜਪਜੀ ਸਾਹਿਬ ਕਰੇ, 5-5 ਸੁਖਮਨੀ ਸਾਹਿਬ ਕਰੇ, ਬਾਪੂ ਕਹੇਗਾ ਕਾਂਟਾ ਗਲਤ ਹੈ, ਤੂੰ ਆਪਣਾ ਧਰਮ ਨਹੀਂ ਨਿਭਾ ਰਿਹਾ। ਮੇਰਾ ਧਰਮ ਕੀ ਹੈ? ਰੋਜ਼ ਗੁਣ ਇਕੱਠੇ ਕਰ ਕਰਕੇ ਤੁਹਾਡੇ ਤੱਕ ਪਹੁੰਚਾਉਣੇ, ਰੋਜ਼ ਸ਼ਬਦ ਪੜ੍ਹਨਾ, ਰੋਜ਼ ਵਿਚਾਰ ਕਰਨੀ। ਹੁਣ ਮੈਂ ਇੱਕੋ ਹੀ ਸ਼ਬਦ ਪੜ੍ਹੀ ਜਾਵਾਂ, ਇੱਕੋ ਹੀ ਵਿਚਾਰ ਰੋਜ਼ ਸੁਣਾਈ ਜਾਵਾਂ, ਇਹਦਾ ਮਤਲਬ ਮੈਂ ਆਪਣੇ ਧਰਮ ਤੋਂ ਪਿੱਛੇ ਹੋ ਗਿਆ। ਹਾਂਜੀ, ਹਰੇਕ ਬੰਦੇ ਦਾ ਧਰਮ। ਹੁਣ ਸਾਡਾ ਸਕੂਲ ਇੱਥੇ ਮੰਨ ਲਓ ਕੋਈ ਮੈਨੇਜਰ ਦੀ ਸੇਵਾ ਨਿਭਾ ਰਿਹਾ, ਡਿਊਟੀ ਹੈ ਉਸ ਵੇਲੇ ਸਕੂਲ ਟਾਈਮ ਦੀ ਡਿਊਟੀ ਲੱਗੀ ਹੈ, ਉਸ ਵੇਲੇ ਤੂੰ ਹਿਸਾਬ ਕਿਤਾਬ ਕਰਨੇ ਨੇ, ਪੇਰੈਂਟਸ ਨੂੰ ਅਟੈਂਡ ਕਰਨਾ ਹੈ, ਹੋਰ ਬਾਕੀ ਕੰਮ ਕਰਨੇ ਨੇ। ਉਸ ਵੇਲੇ ਤੂੰ ਬਹਿ ਜੇ ਗੁਟਕਾ ਸਾਹਿਬ ਲੈ ਕੇ, ਮਾਰਾ ਕਹਿੰਦੇ ਆਹ ਗੁਟਕਾ ਸਾਹਿਬ ਤੇਰਾ ਪਸੰਦ ਨਹੀਂ ਆਉਣਾ ਮੈਨੂੰ, ਪਹਿਲੇ ਜਿਹੜਾ ਕੰਮ ਕਰ ਰਿਹਾ ਉਹ ਧਰਮ ਨਿਭਾ। ਹਾਂ ਗੁਟਕਾ ਸਾਹਿਬ ਵੇਲੇ ਗੁਟਕਾ ਸਾਹਿਬ ਫੜ, ਅੰਮ੍ਰਿਤ ਵੇਲਾ ਡਟ ਕੇ ਲਾ, ਡਟ ਕੇ ਨਿਤਨੇਮ ਕਰ।
ਹੁਣ ਸਾਡੇ ਬਾਰਡਰ ਦੇ ਉੱਤੇ ਜੋ ਸਿਪਾਹੀ ਪਹਿਰਾ ਦਿੰਦੇ ਨੇ ਉਹਨਾਂ ਦਾ ਧਰਮ ਕੀ ਹੈ? ਰੱਖਿਆ ਕਰਨੀ ਸਾਡੀ। ਜੇ ਦੂਜੇ ਪਾਸਿਓਂ ਕੋਈ ਹਮਲਾ ਬੋਲਣ ਲੱਗਾ ਉਹਨਾਂ ਦੇ ਹਮਲੇ ਦਾ ਜਵਾਬ ਦੇਣਾ, ਸੁਚੇਤ ਰਹਿਣਾ। ਹੁਣ ਉਹ ਬਾਰਡਰ ਤੇ ਖੜੇ ਹੋਏ ਕਈ ਜਣ ਮੈਂ ਤਾਂ ਸੁਖਮਨੀ ਸਾਹਿਬ ਕਰਨਾ, ਇਹਦਾ ਮਤਲਬ ਉਹ ਧਰਮੀ ਹੈ ਹੀ ਨਹੀਂ, ਜਿਹੜਾ ਆਪਣੀ ਡਿਊਟੀ ਤੋਂ ਭੱਜ ਗਿਆ। ਕਬੀਰ ਸਾਹਿਬ ਕਹਿੰਦੇ ਮੈਂ ਵੀ ਆਪਣਾ ਧਰਮ ਨਹੀਂ ਨਿਭਾ ਪਾਇਆ, ਜਿਹੜੇ ਜ਼ਿੰਦਗੀ ਦੇ ਫਰਜ਼ ਉਹ ਨਿਭਾ ਨਹੀਂ ਪਾਇਆ। ਹੁਣ ਜ਼ਰੂਰ ਝਾਤੀ ਪਾਓ, ਅਸੀਂ ਇਹ ਜ਼ਿੰਦਗੀ ਦੇ ਫਰਜ਼ ਨਿਭਾ ਰਹੇ ਹਾਂ ਕਿ ਨਹੀਂ? ਬੱਚਿਆਂ ਦਾ ਫਰਜ਼ ਹੈ ਮਾਪਿਆਂ ਦੀ ਸੇਵਾ ਕਰਨੀ, ਨਿਭਾ ਰਹੇ ਹਾਂ ਫਰਜ਼। ਮਾਪਿਆਂ ਦਾ ਫਰਜ਼ ਹੈ ਬੱਚਿਆਂ ਦੀ ਸਹੀ ਢੰਗ ਨਾਲ ਪ੍ਰਤਪਾਲਣਾ ਕਰਨੀ, ਨਿਭਾ ਰਹੇ ਹਾਂ ਜ਼ਿੰਦਗੀ ਦਾ ਫਰਜ਼। ਬਾਅਦ ਚੋਂ ਅਸੀਂ ਤਾਨੇ ਮੇੜੇ ਦੇਣੇ, ਜਦੋਂ ਕੇਅਰ ਕਰਨ ਦਾ ਟਾਈਮ ਸੀ ਉਸ ਵੇਲੇ ਤੂੰ ਬੱਚਿਆਂ ਦੀ ਕੇਅਰ ਨਹੀਂ ਕੀਤੀ, ਉਹਨਾਂ ਨੂੰ ਛੱਡ ਦਿੱਤਾ, ਕੋਈ ਨਹੀਂ। ਤੇ ਜਦੋਂ ਹੱਥੋਂ ਨਿਕਲ ਗਏ ਤੂੰ ਆ ਕੇ ਗੁਰਦੁਆਰਿਆਂ 'ਚ ਅਰਦਾਸਾਂ ਕਰਨੀਆਂ ਸ਼ੁਰੂ ਕਰਤੀਆਂ। ਮਹਾਰਾਜ ਕਹਿਣਗੇ ਜਦੋਂ ਤੇਰਾ ਧਰਮ ਨਿਭਾਉਣ ਦਾ ਵੇਲਾ ਸੀ ਉਦੋਂ ਤੇਰਾ ਧਿਆਨ ਕਿੱਥੇ ਸੀ? ਜਦੋਂ ਜ਼ਿੰਦਗੀ ਦਾ ਧਰਮ ਨਿਭਾਉਣਾ ਸੀ ਉਦੋਂ ਤੂੰ ਕਿੱਥੇ ਗਿਆ ਸੀ? ਜਿਹੜਾ ਵੀ ਬੰਦਾ ਆਪਣੀ ਫੀਲਡ ਦੇ ਵਿੱਚ ਆਪਣਾ ਧਰਮ ਨਿਭਾਵੇ, ਧਰਮ ਜਿੱਥੇ ਵੀ ਬਹਿ ਗਿਆ। ਹੁਣ ਹਸਪਤਾਲ ਵਿੱਚ ਬੈਠਾ ਹੈ ਡਾਕਟਰ, ਬਾਹਰ ਆ ਗਿਆ ਮਰੀਜ਼ ਮਰਨ ਕੰਢੇ ਪਿਆ, ਡਾਕਟਰ ਕਵੇ ਜੀ ਮੇਰਾ ਇਸ ਵੇਲੇ ਨਿਤਨੇਮ ਦਾ ਟਾਈਮ, ਮੈਂ ਤੇ ਰਹਿ ਰਸ ਕਰਕੇ ਉੱਠਣਾ। ਲੱਖ ਲਾਹਨਤ ਇਹੋ ਜਿਹੇ ਡਾਕਟਰ ਦੇ ਉੱਤੇ। ਪਹਿਲੇ ਉਹ ਵੇਖ ਆਪਣਾ ਧਰਮ ਨਿਭਾ। ਮੈਂ ਇਹ ਨਹੀਂ ਕਹਿ ਰਿਹਾ ਰਹਿ ਰਸ ਕਰਨੇ ਨਹੀਂ, ਗਲਤ ਮਤਲਬ ਨਹੀਂ ਲੈਣਾ। ਜਿਹੜਾ ਧਰਮ ਹੈ, ਜਿਹੜਾ ਜ਼ਿੰਦਗੀ ਦਾ ਫਰਜ਼ ਹੈ, ਜਿਹੜਾ ਕਰਤੱਵ ਹੈ, ਉਹਨੂੰ ਸਹੀ ਢੰਗ ਨਾਲ ਨਿਭਾ। ਫਿਰ ਗੁਰੂ ਸਾਹਿਬ ਤੇਰੇ ਥੋੜੇ ਕੀਤੇ ਨਿਤਨੇਮ ਤੇ ਵੀ ਖੁਸ਼ ਹੋ ਜਾਣਗੇ। ਗੱਲ ਬਸ ਇੰਨੀ ਹੈ। ਭਾਈ ਸੁਜਾਨੇ ਵਾਲੀ ਸਾਖੀ ਸੁਣਦੇ ਹੋ ਨਾ ਤੁਸੀਂ? ਗੁਰੂ ਗੋਬਿੰਦ ਸਿੰਘ ਸਾਹਿਬ ਵੇਲੇ ਮੈਂ ਗੁਰੂ ਨੇ ਚਾਹਿਆ ਕਿਸੇ ਦਿਨ ਡਿਟੇਲ ਨਾਲ ਪੂਰੀ ਇਹ ਸਾਖੀ ਲਵਾਂਗਾ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕਦੋਂ ਹੋਏ ਸੀ ਦੱਸੋ? ਭਾਈ ਸੁਜਾਨ ਸਿੰਘ ਨੇ ਦਰਸ਼ਨ ਉਦੋਂ ਹੋਏ ਸੀ ਜਦੋਂ ਉਹਨੇ ਆਪਣਾ ਨਿਤਨੇਮ ਨਹੀਂ ਵੇਖਿਆ। ਬਾਹਰ ਜਿਹੜਾ ਮਰੀਜ਼ ਹਾਏ ਹਾਏ ਕਰਦਾ ਸੀ ਨਾ, ਤੜਫ ਰਿਹਾ ਸੀ, ਇੱਕ ਪਾਸੇ ਝਲਕਾਰੇ ਪੈਣ ਲੱਗ ਪਏ ਸੀ, ਆਸਣ ਸਾਹਮਣੇ ਵਿਛਾ ਕੇ ਭਗਤੀ ਕਰਦਾ ਸੀ, ਮਹਾਰਾਜ ਦੇ ਝਲਕਾਰੇ ਪੈ ਰਹੇ, ਤੇ ਦੂਜੇ ਪਾਸੇ ਹੋਇਆ ਕਿ ਉਸੇ ਟਾਈਮ ਹੀ ਨਾ ਬੂਹਾ ਖੜਕਣ ਲੱਗ ਪਿਆ। ਸੁਜਾਨਿਆ ਬੂਹਾ ਖੋਲ, ਤੜਫ ਰਿਹਾ ਮੈਂ ਪੀੜਾ ਦੇ ਨਾਲ। ਸੁਜਾਨੇ ਨੇ ਉਸ ਵੇਲੇ ਸੋਚਿਆ ਕਰਾਂ ਕੀ, ਨਿਤਨੇਮ ਕਰਾਂ ਕਿ ਉਹਦਾ ਇਲਾਜ ਕਰਾਂ? 2-3 ਮਿੰਟ ਦੇ ਅੰਦਰ ਘੁਲਦੀ ਰਹੀ ਗੱਲ। ਉਹ ਕਹਿੰਦਾ ਨਹੀਂ, ਮਹਾਰਾਜ ਦਾ ਬਚਨ ਮੰਨਣਾ ਕਿ ਰਸ ਆ ਰਿਹਾ ਆਵੇ, ਨਹੀਂ ਆ ਰਿਹਾ ਨਾ ਆਵੇ, ਕੋਈ ਨਹੀਂ, ਪਰ ਮਹਾਰਾਜ ਦਾ ਹੁਕਮ ਮੰਨਣਾ, ਆਪਣਾ ਧਰਮ ਨਿਭਾਉਣਾ। ਜਦੋਂ ਆਪਣਾ ਧਰਮ ਨਿਭਾਉਣ ਵਾਸਤੇ ਬਾਹਰ ਗਿਆ ਨਾ, ਉਸ ਮਰੀਜ਼ ਦੀ ਪੱਟੀ ਕੀਤੀ, ਤੇ ਜਦੋਂ ਅੰਦਰ ਆਇਆ ਸੀ ਉਸੇ ਆਸਣ ਦੇ ਉੱਤੇ ਪ੍ਰਤੱਖ ਬਾਜਾਂ ਵਾਲਾ ਬੈਠਾ ਹੋਇਆ ਸੀ। ਸਤਿ ਸ੍ਰੀ ਅਕਾਲ। ਆਪਣੇ ਧਰਮ ਨਿਭਾਓ, ਫਰਜ਼ ਨਿਭਾਓ, ਆਪਣੇ ਧਰਮ ਦੇ ਵਿੱਚ ਪੱਕੇ ਹੋਵੋ। ਜਿਹੜਾ ਵੀ ਤੁਹਾਡਾ ਧਰਮ ਹੈ, ਧਰਮ ਇਹ ਨਹੀਂ ਮੈਂ ਕਹਿ ਰਿਹਾ ਹਿੰਦੂ ਮੁਸਲਮ ਸਿੱਖ, ਇਹ ਨਹੀਂ, ਜਿਹੜਾ ਵੀ ਤੁਹਾਡਾ ਜ਼ਿੰਦਗੀ ਦਾ ਫਰਜ਼ ਹੈ ਉਹਨੂੰ ਨਿਭਾਓਗੇ ਫਿਰ ਧਰਮੀ ਬਣੋਗੇ। ਕਬੀਰ ਸਾਹਿਬ ਕਹਿੰਦੇ ਮੈਂ ਚੰਗਾ ਸੁਭਾਅ ਨਹੀਂ ਰੱਖਿਆ, ਮੈਂ ਜ਼ਿੰਦਗੀ ਦੇ ਫਰਜ਼ ਨਹੀਂ ਨਿਭਾਏ, ਮੈਂ ਜਪ ਤਪ ਵੀ ਨਹੀਂ ਕੀਤਾ। ਆਖੋ ਧੰਨ ਗੁਰੂ ਰਾਮਦਾਸ ਜੀ। ਵੇਖੋ ਇੱਥੇ ਆ ਗਈ ਉਹ ਗੱਲ, ਧਰਮ ਦੀ ਗੱਲ ਪਹਿਲੇ ਕੀਤੀ, ਕਹਿੰਦੇ ਸੀਲ ਧਰਮ, ਫਿਰ ਕਹਿੰਦੇ ਸੀਲ ਧਰਮ ਜਪ ਭਗਤ ਨਾ ਕੀਨੀ। ਮੈਂ ਕੋਈ ਜਾਪ ਵੀ ਨਹੀਂ ਕੀਤਾ, ਤੇਰੀ ਬੰਦਗੀ ਵੀ ਨਹੀਂ ਕੀਤੀ। ਹਾਂ ਅਭਿਮਾਨ ਟੇਢ ਪਗਰੀ, ਤੇ ਅਭਿਮਾਨ ਦੇ ਵਿੱਚ ਟੇਢੇ ਰਸਤੇ ਤੇ ਤੁਰ ਪਿਆ, ਮੈਂ ਟੇਢੇ ਰਾਹ ਦੇ ਉੱਤੇ ਮੈਂ ਤੁਰ ਪਿਆ। ਜਦੋਂ ਮੈਂ ਚੰਗਾ ਸੁਭਾਅ ਨਹੀਂ ਰੱਖਿਆ, ਆਪਣੇ ਜ਼ਿੰਦਗੀ ਦੇ ਫਰਜ਼ ਨਹੀਂ ਨਿਭਾਏ, ਜਦੋਂ ਮੈਂ ਤੇਰੀ ਬੰਦਗੀ ਨਹੀਂ ਕੀਤੀ, ਨਾਮ ਨਹੀਂ ਜਪਿਆ, ਅਭਿਮਾਨ ਦੇ ਵਿੱਚ ਹੰਕਾਰ ਦੇ ਵਿੱਚ ਮੈਂ ਟੇਢੇ ਰਸਤੇ ਤੇ ਤੁਰਨਾ ਸ਼ੁਰੂ ਕਰਤਾ, ਇਹਦੇ ਕਰਕੇ ਤੇਰੀ ਮੇਰੀ ਵਿਗੜ ਗਈ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਮਹਾਰਾਜ ਹੁਣ ਤੇਰੇ ਨਾਲ ਵਿਗੜ ਗਈ ਹੈ ਨਾ, ਤੇ ਹੁਣ ਤੇਰੇ ਅੱਗੇ ਅਰਦਾਸ ਹੈ, ਰਾਖ ਲਿਓ ਹਮ ਤੇ ਬਿਗੜੀ। ਵੇਖੋ ਜਿਹਦੇ ਨਾਲ ਵਿਗੜ ਗਈ ਉਹਦੇ ਅੱਗੇ ਅਰਦਾਸ, ਉਹਦੇ ਅੱਗੇ ਤਰਲਾ ਪਾਇਆ ਜਾ ਰਿਹਾ, ਮਹਾਰਾਜ ਰੱਖ ਲੈ, ਕਿਰਪਾ ਕਰ, ਮੈਂ ਗਰੀਬ ਦੀ ਲਾਜ ਰੱਖ। ਭਗਤ ਕਬੀਰ ਜੀ ਧਰਮੀ ਵੀ ਪੂਰੇ ਸੀ, ਬੰਦਗੀ ਵੀ ਉਹਨਾਂ ਦੀ ਪੂਰੀ ਸੀ, ਅਹੰਕਾਰ ਨਹੀਂ ਸੀ ਉਹਨਾਂ ਦੇ ਅੰਦਰ, ਭਗਤੀ ਪੂਰੀ ਸੀ, ਟੇਢੇ ਰਸਤੇ ਨਹੀਂ ਸੀ ਚੱਲਦੇ, ਪਰ ਮਨ ਇੱਥੇ ਰੱਖਿਆ, ਸਾਨੂੰ ਸਿਖਾਇਆ ਉਹ ਬੰਦਿਆ ਮੇਰੇ ਕੋਲ ਤੇ ਗੁਣ ਭਰੇ ਪਏ, ਤਾਂ ਵੀ ਮੈਂ ਅਭਿਮਾਨ ਨਹੀਂ ਕਰਦਾ। ਮੈਂ ਤੇ ਕਹਿੰਨਾ ਮੇਰੇ ਵਰਗਾ ਨਕੰਮਾ ਕੋਈ ਨਹੀਂ, ਤੇ ਤੇਰੇ ਕੋਲ ਤੇ ਜਰਾ ਜਿੰਨਾ ਨਿੱਕਾ ਮੋਟਾ ਗੁਣ ਆ ਜੇ ਤੂੰ ਕਹਿੰਨਾ ਮੇਰੇ ਵਰਗਾ ਚੰਗਾ ਕੋਈ ਨਹੀਂ। ਗੱਲ ਆ ਕਰ ਰਹੇ ਨੇ।
ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਤੇ ਅਰਦਾਸ ਕਰਨ ਦੀ ਜਾਚ ਸਿਖਾਰੇ, ਜਿੰਨੇ ਮਰਜੀ ਤੇਰੇ ਪੱਲੇ ਗੁਣ ਹੋਣ, ਹਰ ਵੇਲੇ ਹੋਈ ਅਰਦਾਸ ਕਰ ਰਾਖ ਲਿਓ ਹਮ ਤੇ ਬਿਗਰੀ ਸੀਲ ਧਰਮ ਜਪ ਭਗਤ ਨਾ ਕੀਨੀ ਹਾਂ ਅਭਿਮਾਨ ਟੇਢ ਪਗਰੀ। ਅੱਗੇ ਭਗਤ ਜੀ ਪਤਾ ਕੀ ਕਹਿੰਦੇ? ਕਹਿੰਦੇ ਇੱਕ ਗਲਤੀ ਮੈਂ ਹੋਰ ਕਰ ਲਈ। ਭਗਤ ਜੀ ਕਿਹੜੀ ਗਲਤੀ? ਕਹਿੰਦੇ ਅਮਰ ਜਾਨ ਸੰਚੀਏ ਕਾਇਆ, ਕਿ ਮੈਂ ਇਹ ਕਾਇਆ ਨੂੰ ਨਾ ਪੱਕਾ ਜਾਣ ਕੇ, ਅਮਰ ਜਾਣ ਕੇ ਕਿ ਇਹ ਮੇਰਾ ਸਰੀਰ ਨਾਸ ਨਹੀਂ ਹੋਣਾ, ਇਹਨੂੰ ਸਵਾਰਦਾ ਰਿਹਾ, ਇਹਨੂੰ ਸ਼ਿੰਗਾਰਦਾ ਰਿਹਾ, ਇਹਨੂੰ ਹੀ ਪਾਲਦਾ ਰਿਹਾ ਕਿ ਇਹਨੇ ਕਦੀ ਨਾਸ ਨਹੀਂ ਹੋਣਾ। ਪਰ ਮੈਂ ਭੁੱਲ ਗਿਆ ਇਹ ਮਿੱਥਿਆ ਕਾਚੀ ਗਗਰੀ, ਇਹ ਤੇ ਕੱਚੇ ਘੜੇ ਦੇ ਵਾਂਗੂ ਨਾਸਵੰਤੇ। ਆਖੋ ਵਾਹਿਗੁਰੂ ਜੀ। ਸਾਰੀ ਜ਼ਿੰਦਗੀ ਮੈਂ ਸਰੀਰ ਨੂੰ ਸਵਾਰਨ ਤੇ ਰਿਹਾ, ਬਸ ਇਸੇ ਕਰਕੇ ਤੇਰੀ ਮੇਰੀ ਵਿਗੜ ਗਈ ਏ। ਅੱਗੇ ਕਹਿੰਦੇ ਜਿਨੇ ਨਿਵਾਜ ਸਾਜ ਹਮ ਕੀਏ, ਜਿਨੇ ਮੈਨੂੰ ਇਹ ਸੋਹਣਾ ਸਰੀਰ ਦਿੱਤਾ, ਜਿਨੇ ਮੈਨੂੰ ਪੈਦਾ ਕੀਤਾ, ਕਹਿੰਦੇ ਤਿਸੈ ਵਿਸਾਰ ਅਵਰ ਲਗਰੀ, ਉਹਨੂੰ ਭੁਲਾ ਕੇ ਮੈਂ ਦੂਜੇ ਕੰਮਾਂ ਵਿੱਚ ਲੱਗ ਗਿਆ। ਇਸ ਕਰਕੇ ਤੇਰੀ ਮੇਰੀ ਵਿਗੜ ਗਈ। ਤੇ ਮੇਰੀ ਤੇ ਅਰਦਾਸ ਹੈ, ਜੇ ਵਿਗੜ ਗਈ ਏ ਰੱਖਣਾ ਵੀ ਤੂੰ ਏ, ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਣ ਹਾਰ ਦਇਆਲਾ ਨਾਨਕ ਘਰ ਕੇ ਬੋਲੇ, ਰਾਖ ਲਿਓ ਹਮ ਤੇ ਬਿਗਰੀ। ਸਾਰੇ ਬੋਲੋ ਰਾਖ ਲਿਓ ਹਮ ਤੇ ਬਿਗਰੀ, ਰਾਖ ਲਿਓ ਹਮ ਤੇ ਬਿਗਰੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅੱਗੇ ਭਗਤ ਜੀ ਕਹਿੰਦੇ ਸੰਦਕ ਤੋਹੇ ਸਾਧ ਨਹੀਂ ਕਈਓ, ਸਰਣ ਪਰੇ ਤੁਮਰੀ ਪਗਰੀ। ਮੈਂ ਭਲਾ ਨਹੀਂ ਖਵਾ ਸਕਦਾ, ਮੈਂ ਤੇਰੇ ਦਰ ਦਾ ਚੋਰ ਹਾਂ, ਕਿਉਂਕਿ ਮੈਂ ਨਾਮ ਨਹੀਂ ਜਪਿਆ। ਜਿਹੜਾ ਨਾਮ ਨਹੀਂ ਜਪਦਾ ਉਸ ਤੋਂ ਵੱਡਾ ਚੋਰ ਹੈ ਹੀ ਕੋਈ ਨਹੀਂ। ਜਿਹੜਾ ਜ਼ਿੰਦਗੀ ਦੇ ਆਪਣੇ ਫਰਜ਼ ਨਹੀਂ ਪਛਾਣਦਾ ਉਸ ਤੋਂ ਵੱਡਾ ਚੋਰ ਹੈ ਹੀ ਕੋਈ ਨਹੀਂ। ਕਹਿੰਦੇ ਮੈਨੂੰ ਕੋਈ ਭਲਾ ਨਾ ਕਹਿਣਾ, ਮੇਰੇ ਵਰਗਾ ਚੋਰ ਕੋਈ ਨਹੀਂ, ਮੈਨੂੰ ਸਾਧ ਨਾ ਕਹਿਣਾ, ਮੇਰੇ ਵਰਗਾ ਅਸਾਧ ਕੋਈ ਨਹੀਂ। ਪਰ ਦਾਤਿਆ ਇਹ ਅਸਾਧ ਹੁਣ ਜਾਵੇ ਕਿੱਥੇ, ਇਹ ਚੋਰ ਹੁਣ ਜਾਵੇ ਕਿੱਥੇ? ਇਹ ਚੋਰ ਹੁਣ ਆਇਆ ਤੇਰੀ ਸ਼ਰਨ ਦੇ ਵਿੱਚ। ਆਖੋ ਧੰਨ ਗੁਰੂ ਰਾਮਦਾਸ ਜੀ। ਸਰਨ ਪਰੇ ਤੁਮਰੀ ਪਗਰੀ, ਸਰਨ ਪਰੇ ਤੁਮਰੀ ਪਗਰੀ। ਤੇ ਅੱਗੇ ਕਹਿੰਦੇ ਕਹਿ ਕਬੀਰ ਇਹ ਬਿਨਤੀ ਸੁਣਿਓ, ਮਤ ਘਾਲੋ ਜਮ ਕੀ ਖਬਰੀ। ਕਹਿੰਦੇ ਮੇਰੀ ਅਰਜ਼ੋਈ ਏ ਮੈਨੂੰ ਜਮਾਂ ਦੀ ਮਾਰ ਨਾ ਪਵੇ, ਜਨਮ ਮਰਨ ਦੇ ਗੇੜ ਤੋਂ ਕੇ ਪਰਮੇਸ਼ਰ ਸਾਈਂ ਆਪ ਹੀ ਤੂੰ ਮੈਨੂੰ ਬਚਾ ਲੈ। ਭਾਵੇਂ ਮੈਂ ਚੰਗਾ ਵਾਂ, ਭਾਵੇਂ ਮੈਂ ਮੰਦਾ ਵਾਂ, ਭਾਵੇਂ ਬੁਰਾ ਵਾਂ, ਭਾਵੇਂ ਭਲਾ ਵਾਂ, ਪਰ ਤੇਰਾ ਵਾਂ। ਸਾਰੇ ਦਰਾਂ ਨੂੰ ਗਾ ਕੇ ਆਇਆ, ਮੇਰੀ ਇੱਕੋ ਹੀ ਬੇਨਤੀ ਰਾਖ ਲਿਓ ਹਮ ਤੇ ਬਿਗਰੀ। ਸਾਰੇ ਬੋਲੋ ਰਾਖ ਲਿਓ ਹਮ ਤੇ ਬਿਗਰੀ। ਮੇਰੀ ਵਿਗੜ ਗਈ ਤੂੰ ਆਪ ਹੀ ਰੱਖ ਲਿਆ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਮੇਰੀ ਬੇਨਤੀ ਇਹ ਸ਼ਬਦ ਦੀ ਵਿਚਾਰ ਵਾਰ-ਵਾਰ ਸੁਣਿਓ ਔਰ ਇੱਕ ਇੱਕ ਗੱਲ ਨੂੰ ਗਹਿਰਾਈ ਨਾਲ ਤੱਕਿਓ। ਕੋਈ ਵੀ ਸਾਡੀ ਜ਼ਿੰਦਗੀ ਦੇ ਵਿੱਚ ਫਰਜ਼ ਨੇ, ਉਹ ਫਰਜ਼ਾਂ ਨੂੰ ਨਿਭਾਉਣ ਵਿੱਚ ਅਸੀਂ ਪਿੱਛੇ ਆ ਕਿ ਅਗਾਂਹ ਲੱਗੇ ਹੋਏ ਆ, ਇਹ ਜ਼ਰੂਰ ਝਾਤੀ ਪਾਇਓ। ਫਰਜ਼ ਜ਼ਰੂਰ ਪਛਾਣੋ, ਜਿਹੜਾ ਕੰਮ ਜਿਸ ਵੇਲੇ ਕਰਨਾ ਉਸੇ ਵੇਲੇ ਸੋਭਦਾ ਹੈ। ਮੇਰੀ ਬੇਨਤੀ ਹੈ, ਹਾਂ ਤੇਰੀ ਅਵਸਥਾ ਬਣ ਗਈ ਹੈ, ਕੰਮ ਕਾਰ ਕਰਦੇ ਆ, ਵਾਹਿਗੁਰੂ ਵਾਹਿਗੁਰੂ ਚੱਲੀ ਜਾ, ਉਹ ਗੱਲ ਵੱਖਰੀ ਹੈ। ਪਰ ਜੇ ਅਵਸਥਾ ਨਹੀਂ ਅਜੇ ਬਣੀ ਨਾ, ਡਟ ਕੇ ਅੰਮ੍ਰਿਤ ਵੇਲਾ ਸੰਭਾਲ ਤੇ ਕੰਮ ਦੇ ਟਾਈਮ ਕੰਮ ਕਰ, ਡਿਊਟੀ ਸਮੇਂ ਡਿਊਟੀ ਕਰ। ਉਹ ਡਿਊਟੀ ਵਿੱਚੋਂ ਹੀ ਗੁਰੂ ਨੇ ਤੇਰੇ ਤੇ ਮੇਰਾ ਵਰਤਾ ਦੇਣੀਆਂ ਨੇ। ਹੁਣ ਤੁਸੀਂ ਬੈਂਕ ਦੀ ਨੌਕਰੀ ਕਰ ਰਹੇ ਹੋ, ਬੈਂਕ ਦੇ ਵਿੱਚ ਜਾ ਕੇ ਕਹੋ, ਉਧਰੋਂ ਗਾਹਕ ਖੜੇ ਨੇ, ਲਾਈਨ ਦੇ ਵਿੱਚ ਕਸਟਮਰ ਖੜੇ, ਤੁਸੀਂ ਕਹੋ ਮੈਂ ਜੀ ਸੁਖਮਨੀ ਸਾਹਿਬ ਕਰਨਾ, ਮਾਲਕ ਤੇ ਕੱਢ ਦੇਗਾ, ਅੱਜ ਨਹੀਂ ਤੇ ਕੱਲ ਛੁੱਟੀ ਹੋ ਜਾਏਗੀ ਬੈਂਕ ਚੋਂ। ਵੀ ਜਿਹੜਾ ਤੂੰ ਕੰਮ ਕਰਨ ਆਇਆ ਉਹ ਤੇ ਕਰ। ਸਾਡੇ ਵੀ ਇੱਥੇ ਕਈ ਇਹੋ ਜਿਹੇ ਮੈਂਬਰ ਹੈਗੇ ਨੇ, ਗੁਟਕਾ ਸਾਹਿਬ ਫੜ ਕੇ ਬਹਿ ਜਾਂਦੇ ਕੰਮ ਦੇ ਵੇਲੇ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ। ਇਹਨਾਂ ਨਹੀਂ, ਕੰਮ ਵੇਲੇ ਕੰਮ ਕਰੋ, ਜਦੋਂ ਬਾਣੀ ਪੜਨ ਦਾ ਟਾਈਮ ਉਦੋਂ ਡਟ ਕੇ ਪੜੋ ਬਾਣੀ। ਦੂਜਿਆਂ ਨੂੰ ਪਛਾੜ ਦਿਓ, 5 ਪਾਠ ਕਰੇ ਤੁਸੀਂ 10 ਕਰੋ, ਉਹ 10 ਕਰੇ ਤੁਸੀਂ 20 ਕਰੋ, ਪਰ ਜਿਸ ਵੇਲੇ ਜਿਹੜੀ ਚੀਜ਼ ਦਾ ਸਮਾਂ ਉਦੋਂ ਕਰੋ। ਗੁਰੂ ਮਿਹਰ ਕਰੇ, ਬਖਸ਼ਿਸ਼ ਕਰੇ। ਕੀਰਤਨ ਦੀ ਸਮਾਪਤੀ ਦਾ ਸਮਾਂ ਹੋ ਰਿਹਾ। ਮੇਰੀ ਬੇਨਤੀ ਹੈ ਜੀ, 13 ਤਰੀਕ ਆ ਰਹੀ, 13 ਅਗਸਤ ਸ਼ਨੀਵਾਰ ਰਾਤੀ 10 ਤੋਂ ਅੰਮ੍ਰਿਤ ਵੇਲੇ 4 ਵਜੇ ਤੱਕ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਰਹਿਣ ਸਬਾਈ ਸਮਾਗਮ ਨੇ। ਸ਼ਹੀਦਾਂ ਸਾਹਿਬ ਤੋਂ 5-7 ਮਿੰਟ ਦਾ ਪੈਦਲ ਰਸਤਾ ਹੈ। ਸਾਰੀ ਸੰਗਤ ਤੱਕ ਤਕਰੀਬਨ ਇਹ ਸੁਣਿਆ ਪਹੁੰਚ ਚੁੱਕੇ ਆ। ਜਿਨ੍ਹਾਂ ਨੂੰ ਨਾ ਮਿਲਿਆ ਹੋਵੇ ਉਹਨਾਂ ਨੂੰ ਦੇ ਦਿਓ ਸੁਨੇਹਾ। ਕਿਤੇ ਸੰਗਤ
ਮਾਤਾ ਕੌਲਾਂ ਦੇ ਗੁਰਦੁਆਰੇ ਦੇ ਭੁਲੇਖੇ ਉੱਥੇ ਨਾ ਚਲੀ ਜਾਵੇ। ਇਹ ਮੇਰੀ ਬੇਨਤੀ ਹੈ। ਬੀਬੀ ਕੌਲਾਂ ਜੀ ਭਲਾਈ ਕੇਂਦਰ, ਤਰਨਤਾਰਨ ਰੋਡ, ਸ਼ਹੀਦਾਂ ਸਾਹਿਬ ਤੋਂ ਪੈਦਲ 5-7 ਮਿੰਟ ਦਾ ਰਾਹ ਹੈ। ਰਾਤੀ 10 ਵਜੇ ਤੋਂ ਅੰਮ੍ਰਿਤ ਵੇਲੇ 4 ਵਜੇ ਤੱਕ ਰਹਿਣ ਸਭਾਈ ਸਮਾਗਮ ਹੋਣੇ ਨੇ। 7:30 ਲਾਸਟ 8 ਤੱਕ ਪਹੁੰਚਣਾ। ਲੰਗਰ ਪ੍ਰਸ਼ਾਦ ਛਕ ਕੇ 9:45 ਵਜੇ ਸਾਰਿਆਂ ਨੇ ਜੋ ਸੱਜਣ ਦੀ ਕਿਰਪਾਲਤਾ ਕਰਨੀ ਹੈ। ਇਹਦੇ ਵਿੱਚ ਕਿਸੇ ਪਰਿਵਾਰਕ ਮੈਂਬਰ ਨੂੰ ਛੁੱਟੀ ਨਹੀਂ, ਕਿਸੇ ਦਾ ਕੋਈ ਬਹਾਨਾ ਨਹੀਂ ਚੱਲਣਾ। ਸਾਨੂੰ ਆਹ ਪ੍ਰੋਬਲਮ ਹੋ ਗਈ ਜਾਂ ਇਦਾਂ ਪ੍ਰੋਬਲਮਾਂ ਠੀਕ ਕਰਾਉਣ ਹੀ ਆਉਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ। ਇਹ ਮੇਰੀ ਬੇਨਤੀ ਹੈ ਭਾਈ, ਸਾਰੀਆਂ ਸੰਗਤਾਂ ਨੇ ਪਰਿਵਾਰਾਂ ਸਮੇਤ 10-10 20-20 ਨੂੰ ਲੈ ਕੇ ਆਪਣੀਆਂ ਗੱਡੀਆਂ ਤੇ ਆ ਜਾਓ। ਭਾਵੇਂ ਤੁਸੀਂ ਬੱਸਾਂ ਕਿਰਾਏ 'ਚ ਕਰ ਲਓ, ਆਟੋ ਕਰ ਲਓ ਕਿਰਾਏ ਤੇ, ਭਾਵੇਂ ਟਰੱਕ ਕਰ ਲਓ, ਜਿਵੇਂ ਤੁਹਾਨੂੰ ਚੰਗਾ ਲੱਗਦਾ। ਵੱਧ ਤੋਂ ਵੱਧ ਸੰਗਤ ਲੈ ਕੇ ਪਹੁੰਚਿਓ। ਇਹਦੇ ਵਿੱਚ ਕਿਸੇ ਨੂੰ ਕੋਈ ਛੁੱਟੀ ਨਹੀਂ। ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ, ਇੱਕ ਰਾਤ ਗੁਰੂ ਦੇ ਲੇਖੇ ਲਾ ਦੇ, ਕਈ ਦੁੱਖਾਂ ਦੀਆਂ ਰਾਤਾਂ ਕੱਟੀਆਂ ਜਾਣੀਆਂ। ਮਹੀਨੇ ਦੀ ਇੱਕ ਰਾਤ ਗੁਰੂ ਨੂੰ ਇਦਾਂ ਦੇ ਦਿਆ ਕਰੋ, ਲੇਖੇ ਲਾ ਦਿਆ ਕਰੋ ਗੁਰੂ ਦੇ। ਮੈਂ ਕਹਿੰਦਾ ਪਤਾ ਨਹੀਂ ਉਹ ਪੂਰਾ ਮਹੀਨਾ ਹੀ ਬਾਬੇ ਨੇ ਬਰਕਤਾਂ ਨਹੀਂ ਪਾਈ ਰੱਖਣੀਆਂ। ਇਹਦੇ ਹੋ ਜਾਣੇ ਉਹ ਬਖਸ਼ਿਸ਼ ਜਿਵੇਂ ਉਹਨੇ ਕਰਨੀ ਉਹਨੂੰ ਚੰਗਾ ਲੱਗੇ। ਅਸੀਂ ਤੇ ਆਪਣੀ ਡਿਊਟੀ ਨਿਭਾਈ ਜਾਣੀ, ਆਪਣਾ ਫਰਜ਼ ਨਿਭਾਓ। ਇਹ ਮੇਰੀ ਬੇਨਤੀ ਹੈ। ਸਾਰੀ ਸੰਗਤ ਨੇ ਰਹਿਣ ਸਭਾਈ ਸਮਾਗਮ 'ਚ ਪਹੁੰਚਣਾ। ਬਾਕੀ ਸੇਵਾਵਾਂ ਬਾਰੇ ਤੁਹਾਨੂੰ ਪਤਾ, ਸਕੂਲ ਚੱਲ ਰਿਹਾ, ਹਸਪਤਾਲ, ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ, ਗੁਰੂ ਬਾਬਾ ਨਾਨਕ ਜੀ ਦੀ ਰਸੋਈ, ਚੱਲਦੀ ਫਿਰਦੀ ਰਸੋਈ, ਨਵੀਂ ਜਗ੍ਹਾ ਜਿੱਥੇ ਜੀ ਦਿਆ ਪ੍ਰਵਾਨ ਪਾਰਕ ਦੀ ਸੇਵਾ ਚੱਲ ਰਹੀ, ਸਰਾਂ ਨਾਲ ਗੁਰਦੁਆਰਾ ਸਾਹਿਬ, ਤੀਸਰਾ ਯੂਨਿਟ ਜਿੱਥੇ ਬਟਾਲਾ ਰੋਡ ਦੇ ਉੱਤੇ ਸਕੂਲ ਬਣਨਾ ਹੈ, ਹਸਪਤਾਲ ਬਣਨਾ ਹੈ। ਇਹ ਸਾਰੇ ਕਾਰਜ ਤੁਹਾਡੀ ਸੀਸ ਨਾਲ ਚੱਲਦੇ ਨੇ। ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲ ਆਉਂਦੀ ਤੁਹਾਡੇ। ਨਵੀਂ ਜਗ੍ਹਾ ਦੀ ਅਜੇ ਰਜਿਸਟਰੀ ਹੋਣੀ ਹੈ। 2500 ਰੁਪਏ ਇੱਕ ਗਜ ਦੀ ਸੇਵਾ ਹੈ। ਔਰ ਸੇਵਾ 1-1, 2-2, 5-5 ਗਜ ਦੀ ਵੀ ਕਰਿਓ। ਪੱਕੇ ਮਹੀਨਾਵਾਰੀ ਡੋਨਰ ਬਣ ਜਾਓ। ਇੰਨੀ ਸੇਵਾ ਸੀ ਹਰ ਮਹੀਨੇ ਦੀ ਟਰਸਟ ਨੂੰ ਭੇਜਣੀ। 113 ਯੂਨਿਟ ਮੈਂ ਕਹਿੰਦਾ, ਇਸ ਤੋਂ ਡਬਲ ਟ੍ਰਿਪਲ ਕੰਮ ਹੋ ਜਾਏਗਾ ਜਦੋਂ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਆਪਣੀ ਸੇਵਾ ਸਾਨੂੰ ਫੋਨ ਪੇ, ਪੇਟੀਐਮ, ਗੂਗਲ ਪੇ ਵੀ ਕਰ ਸਕਦੇ ਹੋ। 98 150 99 513 ਇੱਕੋ ਹੀ ਨੰਬਰ ਹੈ ਪੇਟੀਐਮ, ਫੋਨ ਪੇ ਲਈ, ਗੂਗਲ ਪੇ ਲਈ। ਇਹ ਨੋਟ ਰੱਖਿਓ 9815089513। ਇਹਦੇ ਤੇ ਤੁਸੀਂ ਆਪਣੀ ਸੇਵਾ ਸਾਨੂੰ ਫੋਨ ਪੇ, ਗੂਗਲ ਪੇ ਵੀ ਕਰ ਸਕਦੇ। ਆਓ ਇੱਕ ਵਾਰੀ ਫਤਿਹ ਬੁਲਾ ਦਿਓ, ਉਸ ਤੋਂ ਬਾਅਦ ਸੰਤ ਜਨਾ ਮਿਲ ਹਰ ਜਸ ਗਾਇਓ। ਇਹ ਪੌੜੀ ਲਾ ਕੇ ਕੀਰਤਨ ਦੀ ਸਮਾਪਤੀ। ਜੋ ਦੂਰੋਂ ਨੇੜਿਓਂ ਚੱਲ ਕੇ ਆਏ ਸਭ ਦੀਆਂ ਝੋਲੀਆਂ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਭਰਨ। ਜਿਨ੍ਹਾਂ ਨੇ ਘਰਾਂ ਵਿੱਚ ਬਹਿ ਕੇ ਕੀਰਤਨ ਸੁਣਿਆ, ਖਾਲੀ ਤੁਹਾਨੂੰ ਵੀ ਨਾ ਬਾਬਾ ਜੀ ਮੋੜਨ, ਸਭ ਦੀਆਂ ਝੋਲੀਆਂ ਭਰਨ। ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।